ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ। ਗੁਰਦੀਪ ਸਿੰਘ ਬਰਦੀ, ਕਲੋਬਸ ਰਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ ਜੈਂਡਰ ਹੋਮ ਲੋਨ ਅਤੇ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ ਫਰਜ਼ਨੋ ਤੋਂ, ਜਿਨ੍ਹਾਂ ਦਾ ਫੋਨ ਨੰਬਰ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੌਜੂਦਾ ਵਿਧਾਨ ਸਭਾ ਦੀ। ਉਸ ਦਾ ਆਖਰੀ ਅਜਲਾਸ ਖਤਮ। ਬਿਲਕੁਲ ਜੀ, ਬਹੁਤਾ ਤਾਂ ਵੈਸੇ ਰੌਲੇ ਰੱਪੇ ਦੇ ਵਿੱਚ ਹੀ ਰਿਹਾ ਜੀ। ਬਜਟ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਇਲੈਕਸ਼ਨ ਬਜਟ ਸੀਗਾ ਔਰ ਇਲੈਕਸ਼ਨਾਂ ਨੂੰ ਸਾਹਮਣੇ ਰੱਖ ਕੇ ਇਹ ਪੇਸ਼ ਕੀਤਾ ਗਿਆ। ਸਹੀ ਪੁੱਛੋ ਨਾ ਜੀ, ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਕੋਲੇ ਵੀ ਸਵਾਏ ਰੌਲਾ ਰੱਪਾ ਪਾਉਣ ਤੋਂ ਬਹੁਤਾ ਕੁਛ ਜਿਹੜਾ ਉਹ ਰਿਹਾ ਨਹੀਂ। ਪੰਜਾਬ ਵਿਧਾਨ ਸਭਾ ਦਾ ਜਿਹੜਾ ਇਹ ਬਜਟ ਸੀਗਾ, ਇਹਦੇ ਵਿੱਚ ਜਿਹੜੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ ਜਦੋਂ ਬਜਟ ਦੇ ਬਹਿਸ ਸਮੇਟ ਰਹੇ ਸੀਗੇ ਤੇ ਉਹਨਾਂ ਦਾ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਅਕਾਲੀ ਦਲ ਦੇ ਵਿਧਾਇਕਾਂ ਦੇ ਵੱਲੋਂ। ਜਿਹੜਾ ਹੰਗਾਮਾ ਸੀਗਾ ਉਹਦੇ ਕਰਕੇ ਮਨਪ੍ਰੀਤ ਬਾਦਲ ਨੂੰ ਕੁਝ ਮਿੰਟ ਦੇ ਵਾਸਤੇ ਭਾਸ਼ਣ ਰੋਕਣਾ ਵੀ ਜਿਹੜਾ ਉਹ ਪਿਆ। ਇਹ ਨਾਅਰੇਬਾਜ਼ੀ ਜਿਹੜੀ ਸੀ ਉਹ ਲਗਾਤਾਰ ਹੁੰਦੀ ਰਹੀ। ਉਧਰ ਜੇ ਜਿਹੜੀ ਗੱਲ ਕਰੀਏ ਤਾਂ ਇੱਕ ਜਿਹੜਾ ਸੀਗਾ ਮਤਾ ਅਖੀਰਲੇ ਦਿਨ ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਉਹਦੇ ਛਾਪੇਮਾਰੀ ਹੋਈ ਆ, ਉਹਨੂੰ ਗੈਰ ਸੰਵਿਧਾਨਕ ਤੇ ਗੈਰ ਵਾਜਬ ਕਰਾਰ ਜਿਹੜਾ ਉਹ ਦਿੱਤਾ ਗਿਆ। ਔਰ ਜੇ ਜਿਹੜੀ ਦੀ ਉਹ ਗੱਲ ਕਰੀਏ ਇਹਦੀ ਪ੍ਰਾਪਤੀ ਦੀ, ਤਾਂ ਇੰਨਾ ਕੁਛ ਜਿਹੜਾ ਜੀ ਉਹ ਪ੍ਰਾਪਤ, ਜਾਂ ਬਲਕਿ ਇਹ ਕਹਿ ਲਓ ਕਿ ਪ੍ਰਾਪਤ ਕੋਈ ਹੋਇਆ ਨਹੀਂ। ਕਿਉਂਕਿ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਇਹਦੇ ਵਿੱਚ ਉਹ ਇਹ ਆ ਕਿ 3.25 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰ ਦੇ ਉੱਤੇ ਹੋ ਗਿਆ, ਜਿਹੜਾ ਕਿ ਕੌੜੀ ਵੇਲ ਵਾਂਗ ਲਗਾਤਾਰ ਵੱਧਦਾ ਜਾ ਰਿਹਾ ਜੀ। ਇਹਨੂੰ ਕੱਢਿਆ ਕਿਵੇਂ ਜਾਊਗਾ ਪੰਜਾਬ ਨੂੰ? ਸੋਰਸ ਆਫ ਇਨਕਮ ਜਿਹੜੇ ਨੇ ਉਹਦੀ ਗੱਲ ਸਰਕਾਰ ਨੇ ਤਾਂ ਕੀ ਕਰਨੀ ਸੀ, ਈਵਨ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਉਠਾਉਣ ਦੇ ਵਿੱਚ ਇੱਕ ਕਿਸਮ ਦੇ ਨਾਲ ਫੇਲ ਹੋਈਆਂ। ਜਿਹੜੇ ਵਾਅਦੇ ਇਹਦੇ ਵਿੱਚ ਕੀਤੇ ਗਏ ਬਜਟ ਦੇ ਵਿੱਚ, ਉਹ ਕਿਉਂਕਿ ਇਹ ਆਖਿਆ ਗਿਆ ਕਿ ਜੁਲਾਈ ਤੋਂ ਅਸੀਂ ਜਿਹੜਾ ਉਹ ਦੇਵਾਂਗੇ। ਜੁਲਾਈ ਤੋਂ ਕਹਿਣ ਤੋਂ ਭਾਵ ਕਿ ਤਕਰੀਬਨ ਸੰਭਾਵੀ ਰੂਪ 'ਚ ਜੇ ਸਮੇਂ ਦੇ ਉੱਤੇ ਚੋਣਾਂ ਹੁੰਦੀਆਂ ਨੇ ਤਾਂ ਅਕਤੂਬਰ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਉਹ ਲੱਗ ਜਾਊਗਾ। ਸਰਕਾਰ ਇਹ ਕਹੂਗੀ ਕਿ ਦੇਖੋ ਜੀ, ਸਾਨੂੰ ਮੌਕਾ ਨਹੀਂ ਮਿਲਿਆ ਇਹ ਚੀਜ਼ਾਂ ਇੰਪਲੀਮੈਂਟ ਕਰਨ ਦਾ, ਤੇ ਇਸ ਕਰਕੇ ਅਸੀਂ ਹੁਣ ਇਹਨੂੰ ਪਾਵਾਂਗੇ ਚੋਣ ਮੈਨੀਫੈਸਟੋ ਦੇ ਵਿੱਚ। ਜੋ ਸਰਕਾਰ ਦੀ ਜਿਹੜੀ ਉਹ ਤਰਕੀਬ ਆ ਅਗਲੀਆਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਸਾਰਾ ਕੁਝ ਤੁਸੀਂ ਦੇਖਣਾ ਹੋਊਗਾ ਕਿ ਜਿਹੜੀ ਬੁਢਾਪਾ ਪੈਨਸ਼ਨ ਆ ਉਹ ਵਧਾ ਰਹੇ ਆ, ਜਿਹੜੀ ਸ਼ਗਨ ਸਕੀਮ ਆ ਉਹਨੂੰ ਅਸੀਂ ਵਧਾ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਉਹ ਪਾਈਆਂ ਜਾਣਗੀਆਂ। ਔਰ ਜਿੱਥੋਂ ਤੱਕ ਗੱਲ ਹੈ, ਸਰਕਾਰ ਉਹ ਘਿਰੀ ਨਹੀਂ ਜੀ, ਸਹੀ ਮਾਇਨਿਆਂ ਦੇ ਵਿੱਚ ਜਿਹੜੀ ਉਹ ਘਿਰੀ ਨਹੀਂ। ਜਿਹੜੇ ਇਹ ਲਾਸਟ ਦਿਨ ਸੀਗਾ ਜੀ, ਇਹਦੇ ਉੱਤੇ ਜਿਹੜਾ ਸਪੀਕਰ ਨੇ ਵਿਧਾਇਕਾਂ ਨੂੰ ਇਹ ਕਿਹਾ ਕਿ ਰੌਲਾ ਰੱਪਾ ਨਾ ਪਾਓ, ਇਹ ਆਖਰੀ ਬਜਟ ਹੈ, ਮੁੜ ਕੇ ਪਤਾ ਨਹੀਂ ਇੱਥੇ ਕਿਹਨੇ ਹੋਣਾ ਅਗਲੀਆਂ ਇਲੈਕਸ਼ਨਾਂ 'ਚ, ਕਿਹਨੇ ਨਹੀਂ। ਜਦੋਂ ਜਿਹੜਾ ਸੀਗਾ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਣ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਜਿਹੜੀ ਜੀ ਕਹੀ ਕਿ ਉਹ ਰੰਧਾਵਾ ਸਾਹਿਬ ਹੁਣ ਕਿੱਥੇ ਨੇ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਤੋਂ ਪਹਿਲਾਂ ਸਟੇਜ ਤੇ ਪਾਣੀ ਦੇ ਨਾਲ ਹੱਥ ਜਿਹੜੇ ਜੀ ਉਹ ਧੁਆਏ ਸੀਗੇ। ਤੋ ਇਹ ਜਿਹੜੀਆਂ ਜੀ ਉਹ ਗੱਲਾਂ ਹੁੰਦੀਆਂ ਰਹੀਆਂ। ਵਿਧਾਇਕਾਂ ਨੇ ਆਪੋ ਆਪਣੇ ਜਿਹੜੇ ਏਰੀਏ ਦੇ ਮਸਲੇ ਸੀ ਉਹ ਛੋਟੇ ਛੋਟੇ ਚੁੱਕੇ, ਪਰ ਇਹਨੂੰ ਜਿਸ ਤਰੀਕੇ ਦੇ ਨਾਲ ਤਵੱਜੋ ਹੀ ਨਹੀਂ ਦਿੱਤੀ ਗਈ। ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਮੌਜੂਦਾ ਬੀਤ ਰਿਹਾ ਜਿਹੜਾ ਵਿਧਾਨ ਸਭਾ ਦਾ ਸਦਨ ਸੀਗਾ, ਜੇ ਇਹਦੀ, ਕਿਉਂਕਿ ਹੁਣ ਇਹ ਸਮਾਂ ਹੈ ਜਦੋਂ ਇਹਦੀ ਚੀਰ ਫਾੜ ਹੋਣੀ ਸ਼ੁਰੂ ਹੋਊਗੀ ਕਿ ਕੌਣ ਇਹਦੇ ਵਿੱਚੋਂ ਕੀ ਕੁਝ ਉਹਨੇ ਕੱਢਣ ਪਾਉਣ ਨੂੰ ਜਿਹੜਾ ਦੀ ਉਹ ਰਿਹਾ।
ਜਦੋਂ 17 ਦੀਆਂ ਇਲੈਕਸ਼ਨਾਂ ਹੋਈਆਂ ਸੀ ਤੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਬਣੀ ਸੀ, ਅਕਾਲੀ ਦਲ ਵਿਰੋਧੀ ਧਿਰ ਵੀ ਨਹੀਂ ਸੀ ਬਣ ਸਕਿਆ, ਉਹਦੇ ਕੋਲੇ ਸੀਟਾਂ ਅਨਫ ਨਹੀਂ ਸੀਗੀਆਂ। ਸੁਖਪਾਲ ਸਿੰਘ ਖਹਿਰਾ ਹੋਰੀ ਜਦੋਂ ਵਿਰੋਧੀ ਧਿਰ ਦੇ ਨੇਤਾ ਬਣੇ, ਬਾਅਦ ਚ ਲਾਹ ਦਿੱਤੇ ਗਏ ਤੇ ਉਹ 4-5 ਵਿਧਾਇਕਾਂ ਨੂੰ ਨਾਲ ਲੈ ਕੇ ਵੱਖਰੇ ਹੋ ਗਏ, ਆਪਣੀ ਵੱਖਰੀ ਪਾਰਟੀ ਬਣਾ ਲਈ। ਉਹਦੇ ਵਿੱਚੋਂ ਜਿਹੜੇ 5 ਜਾਂ 6 ਵਿਧਾਇਕ ਉਹਨਾਂ ਦੇ ਨਾਲ ਸੀਗੇ, ਹੁਣ 2 ਰਹਿ ਗਏ ਉਹਨਾਂ ਦੇ ਨਾਲ, ਇੱਕ ਤਾਂ ਕਮਾਲੂ ਤੇ ਇੱਕ ਜਿਹੜੇ ਭਦੌੜ ਤੋਂ ਵਿਧਾਇਕ ਨੇ ਪਿਰਮਲ ਸਿੰਘ। ਇਹ 3 ਜਾਣੇ ਜਿਹੜੇ ਜੀ ਉਹ ਵੱਖਰੇ ਨੇ। ਇਸ ਕਰਕੇ ਵਿਰੋਧੀ ਧਿਰ ਜਿਹੜੀ ਸੀ ਉਹ ਇੱਕ ਕਿਸਮ ਦੇ ਨਾਲ ਸਰਕਾਰ ਨੇ ਉਹਦੇ ਪਰ ਕੁਤਰ ਦਿੱਤੇ। ਜਦੋਂ ਪਰ ਕੁਤਰ ਦਿੱਤੇ ਤੇ ਫਿਰ ਉਹ ਇੰਨੀ ਸਟਰੋਂਗ ਨਹੀਂ ਰਹੀ ਕਿ ਇਹਨਾਂ ਮੁੱਦਿਆਂ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਉਹ ਚੁੱਕ ਸਕੇ। ਜੇ ਜਿਹੜਾ ਜੀ ਉਹ ਚੁੱਕਦੀ ਰਹਿੰਦੀ ਤਾਂ ਸਰਕਾਰ ਜਿਹੜੀ ਹੈ ਜੀ ਉਹ ਬੱਬਾ ਭਾਰ ਰਹਿੰਦੀ। 5 ਸਾਲਾਂ ਦੇ ਦੌਰਾਨ, ਚਲੋ ਅਜੇ 5ਵਾਂ ਸਾਲ ਜਿਹੜਾ ਉਹ ਸਟਾਰਟ ਹੋਇਆ, ਸ਼ਾਇਦ ਹੀ ਕੋਈ ਮੌਕਾ ਆਇਆ ਹੋਵੇ ਜਦੋਂ ਸਰਕਾਰ ਜਿਹੜੀ ਆ ਉਹ ਪੱਬਾਂ ਭਾਰ ਵਿਰੋਧੀ ਧਿਰ ਨੇ ਜਿਹੜੀ ਉਹ ਕਰ ਲਈ ਹੋਵੇ। ਉਹ ਨਹੀਂ ਜਿਹੜਾ ਜੀ ਹੋਈ। ਉਹਦਾ ਰੀਜ਼ਨ ਇਹ ਆ ਕਿ ਜਿੰਨੀਆਂ ਸੀਟਾਂ ਕਾਂਗਰਸ ਦੇ ਕੋਲੇ ਆ ਗਈਆਂ, ਵਿਰੋਧੀ ਧਿਰ ਜਿਹੜੀ ਸੀ ਉਹ ਕਮਜ਼ੋਰ ਹੋ ਗਈ। ਬਾਅਦ ਦੇ ਵਿੱਚ ਜਿਹੜੀਆਂ ਬਾਈ ਇਲੈਕਸ਼ਨ ਵੀ ਹੁੰਦੀਆਂ ਰਹੀਆਂ, ਉਹਦੇ ਵਿੱਚ ਵੀ ਜਿਹੜੀ ਸਰਕਾਰ ਸੀ ਉਹ ਆਪਣੇ ਮੈਂਬਰ ਜਿਹੜੇ ਉਹ ਲਿਆਉਂਦੀ ਰਹੀ। ਇੱਕ ਗੱਲ ਪਤਾ ਨਹੀਂ ਪੰਜਾਬ ਦੇ ਲੋਕ ਸਮਝਣਗੇ ਜਾਂ ਨਹੀਂ, ਲੋੜ ਤੋਂ ਵੱਧ ਜਿਹੜੀਆਂ ਸੀਟਾਂ ਦੇ ਦਿੰਦੀਆਂ ਉਹ ਵੀ ਸਮੱਸਿਆ ਦਾ ਕਾਰਨ ਬਣਦੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਉਹ ਸਮੱਸਿਆ ਦਾ ਕਾਰਨ ਬਣੀ ਹੈ। ਬਿਲਕੁਲ ਵੀ ਪੰਜਾਬ ਦੇ ਲੋਕਾਂ ਨੂੰ ਉਹ ਭੁਗਤਣਾ ਵੀ ਆਪ ਹੀ ਪੈਂਦਾ, ਪਰ ਸਮਝਦੇ ਨਹੀਂਗੇ। ਅੱਗੇ ਗੱਲ ਕਰਦੇ ਆ ਹਰਿਆਣੇ ਦੇ ਕਿਸਾਨਾਂ ਦੀ। ਉਹਨਾਂ ਵੱਲੋਂ ਜੇਜੇਪੀ ਤੇ ਭਾਜਪਾ ਦੇ ਸਮਾਜਿਕ ਬਾਈਕਾਟ ਦਾ ਸੱਦਾ। ਬਿਲਕੁਲ ਜੀ, ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਦੇ ਵਿੱਚ ਚਾਹੇ ਭਾਰਤੀ ਜਨਤਾ ਪਾਰਟੀ ਤੇ ਜਨਨਾਇਕ ਜਨਤਾ ਪਾਰਟੀ ਦੇ ਗੱਠਜੋੜ ਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਤਾਂ ਨਾਕਾਮ ਹੋ ਗਿਆ, ਪਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ। ਔਰ ਮੋਰਚੇ ਨੇ ਭਾਜਪਾ ਤੇ ਜੇਜੇਪੀ ਦੇ ਵਿਧਾਇਕਾਂ ਸਣੇ ਮਤੇ ਦੇ ਖਿਲਾਫ ਵੋਟ ਪਾਉਣ ਵਾਲੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਹ ਗੱਲ ਕਹੀ ਆ ਕਿ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਨੇ ਸੂਬੇ ਤੇ ਦੇਸ਼ ਦੀ ਜਨਤਾ ਦੀ ਖਾਤਰ ਵਿਧਾਨ ਸਭਾ ਦੇ ਵਿੱਚ ਵੋਟ ਮੰਗਿਆ ਸੀਗਾ, ਪਰ ਵਿਧਾਇਕਾਂ ਨੇ ਕਿਸਾਨਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਵੋਟ ਦਿੱਤੀ। ਗੁਰਨਾਮ ਸਿੰਘ ਚੜੂਨੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਵਿਧਾਇਕ ਤੁਹਾਡੇ ਨਹੀਂ ਹੋ ਸਕਦੇ, ਤੁਹਾਨੂੰ ਉਹਨਾਂ ਦਾ ਹੋਣ ਦੀ ਜਿਹੜਾ ਜੀ ਉਹ ਕੋਈ ਹੱਕ ਨਹੀਂ ਗਾ ਜੀ। ਔਰ ਇਹ ਕਿਹਾ ਕਿ ਇਹਨਾਂ ਦਾ ਸਮਾਜਿਕ ਬਾਈਕਾਟ ਜਿਹੜਾ ਉਹ ਕਰ ਦਿੱਤਾ ਜਿਹੜਾ ਜੀ ਉਹ ਜਾਵੇ। ਔਰ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦੇ ਪਿੰਡਾਂ ਦੇ ਵਿੱਚ ਦਾਖਲੇ ਬੰਦ ਕਰਕੇ ਇਹਨੂੰ ਛਾਂਗਿਆ ਜਿਹੜਾ ਜੀ ਉਹ ਜਾਵੇ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਖੇਤੀਬਾੜੀ ਭਾਈਚਾਰੇ ਦੇ ਨਾਲ ਜੁੜੀ ਪਾਰਟੀ ਜਿਹੜੀ ਕਹਿਣ ਵਾਲੀ ਜਨਨਾਇਕ ਜਨਤਾ ਪਾਰਟੀ ਦਾ ਕਿਸਾਨ ਵਿਰੋਧੀ ਚਿਹਰਾ ਪੂਰੇ ਤਰੀਕੇ ਦੇ ਨਾਲ ਨੰਗਾ ਹੋ ਗਿਆ ਔਰ ਇਹਨਾਂ ਵਿਧਾਇਕਾਂ ਦਾ ਸਿਆਸੀ ਭਵਿੱਖ ਜਿਹੜਾ ਉਹ ਖਤਮ ਹੋ ਚੁੱਕਾ। ਦੇਖੋ, ਬੇਸ਼ੱਕ ਜਿਹੜਾ ਇਹ ਸਾਰਾ ਚੱਲਿਆ ਕੱਲ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਭਾਸ਼ਣ ਹੋਏ, ਇਹਦੇ ਵਿੱਚ ਕਿਉਂਕਿ ਕਾਂਗਰਸ ਦੀ ਜਿਹੜੀ ਕੋਸ਼ਿਸ਼ ਸੀਗੀ ਉਹ ਕਾਂਗਰਸ ਨੂੰ ਵੀ ਪਤਾ ਸੀਗਾ ਕਿ ਨੰਬਰ ਉਹਦੇ ਹੱਕ ਦੇ ਵਿੱਚ ਨਹੀਂ ਹੈਗੇ, ਪਰ ਜਨਨਾਇਕ ਜਨਤਾ ਪਾਰਟੀ ਦੇ ਵਿੱਚ ਜਿਹੜੇ ਉਹ ਪਾੜ ਪੈਣ ਦੇ ਆਸਾਰ ਸੀਗੇ। ਇੱਕ ਰਾਤ ਪਹਿਲਾਂ ਜਿਹੜਾ ਦੁਸ਼ਯੰਤ ਚੌਟਾਲਾ ਉਹਨੇ ਡਿਨਰ ਦੇ ਉੱਤੇ ਜਿਹੜਾ ਸੱਦਿਆ MLAs ਨੂੰ, ਉਹਦੇ ਵਿੱਚ ਕੋਈ ਜਿਹੜੀ ਹੈ ਜੀ ਉਹ ਸੌਦੇਬਾਜ਼ੀ ਹੋਈ ਆ, ਜਿਹਦੇ ਕਰਕੇ ਜਿਹੜੇ ਜਨਨਾਇਕ ਜਨਤਾ ਪਾਰਟੀ ਦਾ ਕੋਈ ਵਿਧਾਇਕ ਜਿਹੜਾ ਸੀ ਉਹ ਟੁੱਟ ਨਹੀਂ ਸਕਿਆ। ਭਰੋਸੇ ਦੀ ਵੋਟ ਦੀ ਜਿੱਥੋਂ ਤੱਕ ਗੱਲ ਹੈ, ਇਹ ਭਾਰਤੀ ਜਨਤਾ ਪਾਰਟੀ ਜਿੱਤੀ ਹੈ, ਜਦੋਂ ਕਿ ਭਰੋਸੇ ਦਾ ਵੋਟ ਜਿਹੜਾ ਇੱਕ ਕਿਸਮ ਦੇ ਨਾਲ ਜਨਨਾਇਕ ਜਨਤਾ ਪਾਰਟੀ ਹਾਰ ਗਈ। ਕਿਉਂਕਿ ਜਾਟ ਵੋਟਾਂ ਜਿਹੜੀਆਂ ਨੇ ਹਰਿਆਣੇ ਦੇ ਵਿੱਚ 90 ਸੀਟਾਂ ਨੇ ਵਿਧਾਨ ਸਭਾ ਦੀਆਂ, 45 ਤੋਂ 46 ਸੀਟਾਂ ਨੇ ਜਿਨ੍ਹਾਂ ਦੇ ਉੱਤੇ ਜਾਟਾਂ ਦੇ ਜਿਹੜਾ ਜੀ ਉਹ ਬਹੁਮਤ ਹੈ ਇੱਕ ਕਿਸਮ ਦੇ ਨਾਲ, ਮਤਲਬ ਕਿ ਜਿੱਧਰ ਉਹ ਭੁਗਤਦੇ ਆ ਉਹਨੂੰ ਇਹ ਸੀਟਾਂ ਮਿਲਦੀਆਂ ਨੇ। ਜਾਟ ਤੇ ਨਾਮ ਜਾਟ ਦਾ ਪੱਤਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਖੇਡਿਆ, ਜਿਹਦੇ ਵਿੱਚੋਂ ਉਹ ਹਰਿਆਣੇ ਦੇ ਵਿੱਚ ਕਾਬਜ਼ ਹੋਈ। ਪਹਿਲਾਂ ਇਹ ਵੋਟਾਂ ਕਾਂਗਰਸ ਨੂੰ ਭੁਗਤਦੀਆਂ ਹੁੰਦੀਆਂ ਸਨ ਜਾਟਾਂ ਦੀਆਂ। ਜਦੋਂ ਜਨਨਾਇਕ ਜਨਤਾ ਪਾਰਟੀ ਆਈ ਤੇ ਉਹਨੇ ਇਹ ਗੱਲ ਪ੍ਰਚਾਰੀ ਕਿ ਉਹ ਜਾਟਾਂ ਦੀ ਪਾਰਟੀ ਹੈ, ਨਰੋਲ ਜਾਟਾਂ ਦੀ ਪਾਰਟੀ ਹੈ। ਇਸੇ ਕਰਕੇ ਉਹਨੇ ਚੌਧਰੀ ਦੇਵੀ ਲਾਲ ਦਾ ਨਾਮ ਜਿਹੜਾ ਸੀ ਉਹ ਵਰਤਿਆ। ਦੁਸ਼ਯੰਤ ਚੌਟਾਲਾ ਚੌਧਰੀ ਦੇਵੀ ਲਾਲ ਦਾ ਪੜਪੋਤਰਾ, ਤੇ ਉਹਨੇ ਉਹ ਨਾਮ ਵਰਤ ਕੇ ਜਿਹੜੇ ਉਹ ਜਾਟਾਂ ਦੀ ਵੋਟਾਂ ਪਾਤੀਆਂ ਵੀ ਇਹ ਤਾਂ ਸਾਡੇ ਬੰਦਿਆਂ ਦੀ ਪਾਰਟੀ ਜਿਹੜੀ ਉਹ ਆ ਗਈ। ਇਹ ਗੱਲ ਭੁੱਲ ਕੇ ਕਿ ਇਹ ਨੈਲੋ ਵਾਲੇ ਨੇ,
ਇਹ ਚੌਟਾਲਾ ਪਰਿਵਾਰ ਹੀ ਹੈ ਜਿਨ੍ਹਾਂ ਦੀ ਇੱਕ ਪਾਰਟੀ ਇਨੈਲੋ ਆ। ਤੇ ਹੁਣ ਜਿਹੜਾ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਤੇ ਜਿਹੜੀ ਜਾਟ ਵੋਟ ਹੈ ਉਹ ਇੱਕ ਕਿਸਮ ਦੇ ਨਾਲ ਜਨ ਨਾਇਕ ਜਨਤਾ ਪਾਰਟੀ ਦੇ ਖੇਮੇ ਚੋਂ ਨਿਕਲ ਜਾਣੀ ਹੈ। ਇਹ ਗੱਲ ਦੁਸ਼ਯੰਤ ਚੌਟਾਲਾ ਨਹੀਂ ਸਮਝ ਸਕੇ, ਸਿਆਸੀ ਤੌਰ ਦੇ ਉੱਤੇ ਉਹ ਮੈਚੋਰ ਨਹੀਂ ਗਏ ਜੀ ਜੇ ਦੇਖਿਆ ਜਾਵੇ ਤਾਂ, ਕਿਉਂਕਿ ਇਹ ਵੀ ਹੋ ਸਕਦਾ ਸੀ ਕਿ ਜਨ ਨਾਇਕ ਜਨਤਾ ਪਾਰਟੀ ਹਰਿਆਣੇ ਦੀ ਵੱਡੀ ਪਾਰਟੀ ਦੇ ਵਜੋਂ ਉੱਭਰ ਆਉਂਦੀ ਜੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਸਟੈਂਡ ਲੈਂਦੇ। ਕਾਂਗਰਸ ਇਹਦੇ ਵਿੱਚੋਂ ਖੱਟੂਗੀ। ਇਹ ਬੇਸ਼ੱਕ ਬੇਭਰੋਸਗੀ ਦਾ ਜਿਹੜਾ ਮਤਾ ਉਹ ਡਿੱਗ ਪਿਆ ਹੋਵੇ, ਪਰ ਕਾਂਗਰਸ ਜਾਟਾਂ ਨੂੰ ਨਾਲ ਤੋਰਨ ਦੇ ਵਿੱਚ ਸਫਲ ਹੋ ਜੂਗੀ, ਕਿਉਂਕਿ ਇਹ ਭੁੱਲਣ ਵਾਲੇ ਹੈ ਨਹੀਂ। ਆਪਾਂ ਖਾਪ ਪੰਚਾਇਤਾਂ ਦਾ ਦੇਖਿਆ ਵੀ ਇੱਕ ਜਿੱਥੇ ਜਿਹਨੇ ਗੱਲ ਕਹਿਤੀ ਉਹ ਉਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਖੜ ਜਾਂਦੇ ਆ। ਇਹ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਜੀ ਉਹਨੂੰ ਭੁਗਤਣੀ ਪਊਗੀ, ਤੁਸੀਂ ਦੇਖ ਲੈਣਾ ਜੀ ਕਿਸੇ ਵੀ ਚੋਣਾਂ ਦੇ ਵਿੱਚ। ਅੱਗੇ ਸਾਂਝੇ ਮੋਰਚੇ ਦੀ ਗੱਲ ਕਰਦੇ ਆ, ਉਹਨਾਂ ਨੇ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਉਹ ਇੱਕ ਤਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜੀ ਉਹਨੇ ਕੁਝ ਪ੍ਰੋਗਰਾਮ ਨਵੇਂ ਜਿਹੜੇ ਉਹ ਉਲੀਕੇ ਨੇ। ਇੱਕ ਤਾਂ 26 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਔਰ ਇਹ ਕਿਹਾ ਕਿ ਸਮੁੱਚਾ ਭਾਰਤ ਇਸ ਦਿਨ ਬੰਦ ਕਰਵਾਇਆ ਜਾਊਗਾ, ਬੰਦ ਹੋਊਗਾ ਕਿਸਾਨਾਂ ਦੇ ਹੱਕ ਦੇ ਵਿੱਚ। ਔਰ ਇਹ ਕਿਉਂਕਿ 26 ਮਾਰਚ ਨੂੰ 4 ਮਹੀਨੇ ਹੋ ਜਾਣਗੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠਿਆਂ ਨੂੰ। ਇਹਦੇ ਤਹਿਤ ਅਦਾਰੇ, ਸਨਅਤਾਂ, ਬੱਸਾਂ, ਰੇਲਾਂ ਵੀ ਜਾਮ ਜਿਹੜਾ ਹੋਣਗੀਆਂ। ਹਾੜੀ ਤੇ ਸਾਉਣੀ ਦੀਆਂ ਰੁੱਤਾਂ ਦੇ ਦੌਰਾਨ ਮੋਰਚਾ ਜਾਰੀ ਜਿਹੜਾ ਉਹ ਰਹੂਗਾ। ਇਹ ਦੱਸਿਆ ਗਿਆ ਕਿ 15 ਮਾਰਚ ਨੂੰ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਰੇਲਵੇ ਸਟੇਸ਼ਨਾਂ ਸਣੇ ਹੋਰ ਜਿਹੜੇ ਅਦਾਰੇ ਨੇ ਉਹਨਾਂ ਦੇ ਜਿਹੜਾ ਪ੍ਰਾਈਵੇਟਾਈਜ਼ ਹੋ ਰਿਹਾ, ਇਹਦੇ ਵਿਰੋਧ ਦੇ ਵਿੱਚ ਟ੍ਰੇਡ ਯੂਨੀਅਨਾਂ ਜਿਹੜੀਆਂ ਦੇਸ਼ ਪੱਧਰ ਦੇ ਉੱਤੇ SDM ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੀਆਂ। ਕਿਸਾਨ ਜਿਹੜੇ ਨੇ ਉਹ ਇਹਨਾਂ ਟ੍ਰੇਡ ਯੂਨੀਅਨਾਂ ਦੀ ਸਪੋਰਟ ਦੇ ਉੱਤੇ ਖੜਨਗੇ। ਮੁਲਕ ਦੀਆਂ 10 ਟ੍ਰੇਡ ਯੂਨੀਅਨਾਂ ਨੇ ਜਿਨ੍ਹਾਂ ਨੇ 15 ਮਾਰਚ ਦਾ ਇਹ ਪ੍ਰੋਗਰਾਮ ਦਿੱਤਾ ਹੋਇਆ ਕਿ ਰੇਲਵੇ ਸਟੇਸ਼ਨਾਂ ਦੇ ਬਾਹਰ ਉਹ ਧਰਨੇ ਲਾਉਣਗੇ, ਕਿਉਂਕਿ ਪ੍ਰਾਈਵੇਟ ਕੀਤੇ ਜਾ ਰਹੇ ਨੇ, ਸਟੇਸ਼ਨ ਤੱਕ ਦਿੱਤੇ ਜਿਹੜਾ ਜੀ ਉਹ ਜਾ ਰਹੇ ਨੇ। ਔਰ 17 ਮਾਰਚ ਨੂੰ ਮੋਰਚੇ ਦੇ ਵੱਲੋਂ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਟਰਾਂਸਪੋਰਟਰ ਜਿਹੜੇ ਨੇ ਜੀ ਉਹਨਾਂ ਦੇ ਜਿਹੜੇ ਟਰਾਂਸਪੋਰਟਰ ਦੇ ਵੱਲੋਂ ਜਿਹੜਾ ਸੂਬਾਈ ਜਥੇਬੰਦੀਆਂ ਤੇ ਹੋਰ ਯੂਨੀਅਨਾਂ ਦੇ ਨਾਲ ਮਿਲ ਕੇ ਸਿੰਘੂ ਬਾਰਡਰ ਦੇ ਉੱਤੇ ਕਨਵੈਨਸ਼ਨ ਕੀਤੀ ਜਾਊਗੀ। ਔਰ ਇਹਦੇ ਵਿੱਚ 26 ਮਾਰਚ ਨੂੰ ਭਾਰਤ ਬੰਦ ਦੇ ਬਾਰੇ ਸਾਰੀ ਰੂਪ ਰੇਖਾ ਜਿਹੜੀ ਆ ਉਹ ਉਲੀਕੀ ਜਾਊਗੀ। 19 ਮਾਰਚ ਨੂੰ ਜਿਹੜਾ ਜੀ ਇੱਥੇ ਪ੍ਰੋਗਰਾਮ ਹੋਣਗੇ ਔਰ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸ਼ਹੀਦੀ ਦਿਨ ਦੇ ਉੱਤੇ ਸਮੁੱਚੇ ਮੁਲਕ ਦੇ ਨੌਜਵਾਨਾਂ ਨੂੰ ਇਹ ਸੱਦਾ ਦਿੱਤਾ ਜਾਊਗਾ ਕਿ ਉਹ ਸਿੰਘੂ, ਟਿਕਰੀ, ਗਾਜੀਪੁਰ, ਪਲਵਲ ਤੇ ਸ਼ਾਹਜਹਾਂਪੁਰ ਵਾਲੀਆਂ ਸਰਹੱਦਾਂ ਜਿੱਥੇ ਕਿਸਾਨ ਬੈਠੇ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉਹ ਪਹੁੰਚਣ। ਉਧਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਵਿੱਚ ਸਟੂਡੈਂਟ, ਨੌਜਵਾਨ ਤੇ ਬੁੱਧੀਜੀਵੀਆਂ ਦੇ ਫੋਰਮ ਦੇ ਵੱਲੋਂ 3 ਖੇਤੀ ਕਾਨੂੰਨਾਂ ਦੇ ਖਿਲਾਫ ਰੈਲੀ ਕਰਕੇ, ਬਹੁਤ ਵੱਡੀ ਰੈਲੀ ਕਰਕੇ ਭਾਜਪਾ ਨੂੰ ਵੋਟਾਂ ਨਾ ਪਾਉਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਇਹਦੇ ਵਿੱਚ ਸੰਯੁਕਤ ਮੋਰਚੇ ਦੇ ਜਿਹੜੇ ਆਗੂ ਸੀਗੇ ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ, ਸੁਰੇਸ਼ ਕੈਂਥ, ਹਰਨੇਕ ਸਿੰਘ ਮਹਿਮਾ, ਮਨਜੀਤ ਸਿੰਘ ਰਾਏ ਸਾਰੇ ਜਿਹੜੇ ਜੀ ਉਹ ਪਹੁੰਚੇ ਹੋਏ ਸੀਗੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਇਹ ਕੋਲਕਾਤਾ ਦੇ ਵਿੱਚ ਹੋਇਆ। 13 ਮਾਰਚ ਨੂੰ ਰਕੇਸ਼ ਟਕੈਤ ਹੁਰੀ ਇੱਥੇ ਕੋਲਕਾਤਾ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਰਹੇ ਔਰ 12, 13, 14 ਇਹ ਦਿਨ ਹੋਣਗੇ, 3 ਦਿਨ ਜਦੋਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਇੱਥੇ ਵੱਡੀਆਂ ਰੈਲੀਆਂ ਜਿਹੜੀਆਂ ਉਹ ਕੋਲਕਾਤਾ ਦੇ ਵਿੱਚ ਕਰੂਗਾ। ਜਿਸ ਕਿਸਮ ਦਾ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਉਹ ਸਹਿਯੋਗ ਮਿਲ ਰਿਹਾ ਉਹਦੇ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਨੇ ਉਹ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਸੈਟਿਸਫਾਈਡ ਨੇ ਕਿ ਉਹ ਇਹ ਸੱਦਾ ਦੇ ਰਹੇ ਨੇ। ਹਾਲਾਂਕਿ ਜਿਹੜਾ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਜਿਹੜੀ ਦੀ ਉਹ ਕੀਤੀ ਜਾ ਰਹੀ ਹੈ ਕਿ ਜੀ ਇਹ ਉੱਥੇ ਖੱਬਿਆਂ ਸੱਜਿਆਂ ਦੀ ਮਦਦ ਦੇ ਉੱਤੇ ਗਏ ਨੇ, ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਜੀ ਇਹ ਕਹਿੰਦਾ ਕਿ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਕਿਹਨੂੰ ਵੋਟ ਪਾਉਣੀ ਹੈ। ਉਹ ਕਹਿੰਦੇ ਕਿ ਅਸੀਂ ਲੋਕਾਂ ਨੂੰ ਸੱਦਾ ਇੱਕੋ ਦੇ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ, ਬਾਕੀ ਜਿੱਥੇ ਤੁਹਾਡਾ ਮਨ ਕਰਦਾ ਤੁਸੀਂ ਉਸ ਜਗ੍ਹਾ ਦੇ ਉੱਤੇ ਵੋਟ ਜਿਹੜੀ ਉਹ ਪਾਓ। ਅਗਲੇ ਕੁਝ ਦਿਨਾਂ ਦੇ ਦੌਰਾਨ ਸਿਕੰਦਰਪੁਰ ਦੇ ਚੇਤਨ ਕਿਸ਼ੋਰ ਮੈਦਾਨ ਦੇ ਵਿੱਚ ਜਿਹੜਾ
ਕੱਲ ਮਹਾਪੰਚਾਇਤਾਂ ਜਿਹੜੀਆਂ ਹੋਈਆਂ, ਔਰ ਇਸ ਤੋਂ ਬਾਅਦ ਹੁਣ ਕੋਲਕਾਤਾ ਵਾਲੀ ਸਾਈਡ ਨੂੰ ਵੱਡੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਨੇ 12, 13 ਤੇ 14 ਤਰੀਕ ਨੂੰ ਉੱਥੇ ਜਾਣਗੇ। ਔਰ 13 ਤਰੀਕ ਨੂੰ ਜਿਹੜੇ ਰਕੇਸ਼ ਟਕੈਤ ਹੈ ਉਹ ਇੱਥੇ ਕੋਲਕਾਤਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਜਿਹੜਾ ਉਹ ਕਰਨਗੇ। ਔਰ ਇਹਦੇ ਉੱਤੇ ਬਹੁਤੀਆਂ ਨਿਗਾਹਾਂ ਜਿਹੜੀਆਂ ਉਹ ਟਿਕੀਆਂ ਹੋਈਆਂ ਨੇ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਦੀ ਉਹ ਲਾਇਆ। ਜੇ ਇਹ ਕਹਿ ਦਿੱਤਾ ਜਾਵੇ ਕਿ ਸਾਰੀ ਤਾਕਤ ਜਿਹੜੀ ਉਹ ਝੋਕੀ ਪਈ ਆ, ਇਹਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਉਹ ਨਹੀਂ ਹੋਣਗੀਆਂ। ਇਸ ਵੇਲੇ ਤਕਰੀਬਨ ਬਹੁਤੀ ਸਰਕਾਰ ਜਿਹੜੀ ਹੈ ਜੀ ਉਹ ਪੱਛਮੀ ਬੰਗਾਲ ਦੇ ਵਿੱਚ ਕੇਂਦਰ ਦੀ ਜਿਹੜੀ ਉਹ ਬੈਠੀ ਹੈ ਜਾ ਕੇ। ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ, ਤਾਕਤ ਤਾਂ ਝੁਕੀ ਹੋਈ ਆ। ਅੱਗੇ ਗੱਲ ਕਰਦੇ ਹਾਂ ਨਵਜੋਤ ਸਿੱਧੂ ਦੀ। ਉਸ ਬਾਰੇ ਕੀ ਚੱਲ ਰਿਹਾ ਆ, ਉਸ ਨੂੰ ਲੈ ਕੇ ਅਜੇ ਵੀ ਅਟਕਲਾਂ ਚੱਲ ਰਹੀਆਂ? ਅਟਕਲਾਂ ਹੀ ਨੇ ਜੀ, ਕਿਉਂਕਿ ਨਾ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਕੋਈ ਇਸ ਮਾਮਲੇ ਦੇ ਉੱਤੇ ਸਾਹਮਣੇ ਆ ਕੇ ਉਹਨਾਂ ਨੇ ਜਿਹੜਾ ਜੀ ਉਹ ਬੋਲਿਆ। ਹਰੀਸ਼ ਰਾਵਤ ਜਿਹੜੇ ਨੇ ਉਹ ਜ਼ਰੂਰ ਇੱਥੇ ਦੁਬਾਰਾ ਹੈ ਨੇ ਇਸ ਵੇਲੇ, ਔਰ ਉਹਨਾਂ ਨੇ ਕੱਲ ਫੇਰ ਇੱਕ ਵਾਰੀ ਬ੍ਰੇਕਫਾਸਟ ਕੀਤਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ। ਇਹ ਕਿਹਾ ਕਿ ਨਹੀਂ, ਹੁਣ ਛੇਤੀ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਊਗੀ। ਵੈਸੇ ਇਹ ਗੱਲ ਸੁਣਦਿਆਂ ਨੂੰ ਲਗਭਗ ਬਹੁਤਾ ਨਹੀਂ ਤਾਂ 7-8 ਮਹੀਨੇ ਤਾਂ ਹੋ ਗਏ ਜਿਉਂ ਜਿਹੜੀ ਟਰੈਕਟਰ ਰੈਲੀ ਕੱਢੀ ਸੀ ਕਾਂਗਰਸ ਨੇ, ਉਹ ਮਨਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ ਆਏ ਸੀ ਤੇ ਟਰੈਕਟਰ ਤੋਂ ਉਤਰ ਕੇ ਫਿਰ ਭੱਜ ਗਏ ਸੀ ਨਵਜੋਤ ਸਿੰਘ ਸਿੱਧੂ ਹੋਰੀ। ਉਹ ਉਦੋਂ ਤੋਂ ਜਿਹੜਾ ਜੀ 7-8 ਮਹੀਨੇ ਤਾਂ ਇਹ ਗੱਲ ਸੁਣਦਿਆਂ ਨੂੰ ਹੋ ਗਏ ਕਿ ਛੇਤੀ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਉਹ ਦਿੱਤੀ ਜਾਊਗੀ। ਇਹ ਕਿਹੋ ਜਿਹੀ ਜ਼ਿੰਮੇਵਾਰੀ ਆ ਜਿਹਦੇ ਬਾਰੇ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਹੀ ਨਹੀਂ ਲੈ ਪਾ ਰਹੀ। ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਇਸ ਤਰੀਕੇ ਦੇ ਨਾਲ ਬੈਠੇ ਨੇ ਵੀ ਹਾਈ ਕਮਾਂਡ ਨੇ ਉਹਨਾਂ ਨੂੰ ਪਰੋਸ ਕੇ ਜਿਹੜਾ ਜੀ ਉਹ ਫੜਾ ਦੇਣਾ ਛੇਤੀ। ਇਹਦੇ ਵਿੱਚ ਤਕਰੀਬਨ 2.5 ਸਾਲ ਤਾਂ ਉਹਨਾਂ ਨੇ ਕੱਢ ਦਿੱਤੇ ਜੀ, ਔਰ ਹੁਣ ਅੱਗੋਂ ਸਮਾਂ ਜਿਹੜਾ ਉਹ ਕਿੰਨਾ ਕੁ ਰਹਿ ਗਿਆ। ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਿਆਸੀ ਭਵਿੱਖ ਦੇ ਉੱਤੇ ਵੀ ਇੱਕ ਵੱਡਾ ਸਵਾਲ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਮੁਸ਼ਕਲ ਹੈ ਸਭ ਤੋਂ ਵੱਡੀ ਇਹ ਆ ਕਿ ਉਹ ਕਿਸੇ ਦੀ ਸੁਣਦੇ ਨਹੀਂ ਤੇ ਉਹ ਜਿਹੜੀ ਟੀਮ ਵਰਕ ਹੈ ਉਹਦੇ ਨਾਲ ਉਹ ਚੱਲਣਾ ਨਹੀਂ ਜਾਣਦੇ। ਇਹ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਉਹ ਸਮੱਸਿਆ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਜਿਹੜੀਆਂ ਅਜੇ ਵੀ ਪੰਜਾਬ ਦੇ ਵਿੱਚ ਪੈ ਸਕਦੀਆਂ ਨੇ। ਕਾਂਗਰਸ ਵੀ ਇਹ ਗੱਲ ਜਾਣਦੀ ਹੈ, ਕਾਂਗਰਸ ਇਹ ਸਮਝਦੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾਲ ਨਾ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਂ ਦੇ ਉੱਤੇ ਇਸ ਵਾਰੀ ਵੋਟਾਂ ਨਹੀਂ ਮਿਲਦੀਆਂ ਜੀ। ਉਹ ਸਭ ਨੂੰ ਪਤਾ ਹੈ ਕਿ ਕਿਹੋ ਜਿਹੀ ਕਾਰਗੁਜ਼ਾਰੀ ਸਰਕਾਰ ਦੀ ਰਹੀ ਹੈ। 4 ਸਾਲਾਂ 'ਚ 4 ਵਾਰੀ ਪੰਜਾਬ ਆਏ, ਉਹ ਤਕਰੀਬਨ ਬਾਹਰਲੇ ਘਰੇ ਰਹਿੰਦੇ ਆ, ਉਹ ਇੱਥੇ ਤਾਂ ਆਉਂਦੇ ਨਹੀਂ ਪੰਜਾਬ ਦੇ ਵਿੱਚ। ਨਵਜੋਤ ਸਿੰਘ ਸਿੱਧੂ ਹੋਰੀ ਬੇਸ਼ੱਕ ਚੁੱਪ ਜਿਹੜਾ ਜੀ ਉਹ ਬੈਠੇ ਆ, ਪਰ ਜੇ ਉਹ ਐਕਟਿਵ ਹੁੰਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਉਹ ਕਾਂਗਰਸ ਦੀ ਪਿੱਠ ਭੂਮੀ ਤਿਆਰ ਜਿਹੜੀ ਉਹ ਕਰ ਸਕਦੇ ਆ 22 ਦੇ ਵਾਸਤੇ। ਪਰ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅੜੀ ਜਿਹੜੀ ਆ ਜੀ ਉਹ ਕਾਇਮ ਹੈ। ਇਹ ਵੀ ਗੱਲਾਂ ਚੱਲਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲਾਉਣਾ ਚਾਹੁੰਦੀ ਆ ਹਾਈ ਕਮਾਂਡ। ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਜਿਹੜਾ ਜੀ ਇਸ ਚੀਜ਼ ਦੇ ਵਾਸਤੇ ਮੰਨਦੇ। ਉਹ ਇਸ ਕਰਕੇ ਨਹੀਂ ਮੰਨ ਰਹੇ ਕਿ ਉਹਨਾਂ ਨੂੰ ਪਤਾ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਗਏ ਤੇ ਫਿਰ ਉਹ ਟਿਕਟਾਂ ਆਪਣੇ ਤਰੀਕੇ ਦੇ ਨਾਲ ਵੰਡਣਗੇ ਤੇ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਜੇ ਕਾਂਗਰਸ ਵਾਪਸ ਆਉਂਦੀ ਆ ਤੇ ਉਹਦੇ ਵਾਸਤੇ ਮੁੱਖ ਮੰਤਰੀ ਬਣਨਾ ਜਿਹੜਾ ਜੀ ਉਹ ਔਖਾ ਹੋਊਗਾ। ਇਸ ਕਰਕੇ ਉਹ ਉਹਨਾਂ ਨੂੰ ਕਿਸੇ ਅਹੁਦੇ ਦੇ ਉੱਤੇ ਲਿਆਉਣਾ ਚਾਹੁੰਦੇ ਨੇ। ਅਹੁਦੇ ਦੀ ਜਦੋਂ ਗੱਲ ਆਉਂਦੀ ਆ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਇਹ ਕਹਿੰਦੇ ਨੇ ਕਿ ਠੀਕ ਆ, ਜੇ ਅਹੁਦਾ ਦੇਣਾ ਤੇ ਫਿਰ ਉਹੀ ਉਹਨਾਂ ਨੂੰ ਮੰਤਰਾਲਾ ਚਾਹੀਦਾ ਸਥਾਨਕ ਸਰਕਾਰਾਂ ਵਾਲਾ ਜਿੱਥੋਂ ਕੱਢਿਆ ਸੀ। ਹੁਣ ਇਹਦੇ ਵਿੱਚ ਜਿਹੜਾ ਉਹ ਵੱਡਾ ਸਵਾਲ ਇਹ ਹੈ ਕਿ ਉਹਦੇ ਉੱਤੇ ਕੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਮੰਨਦੇ ਨੇ। ਉਹ ਕਹਿੰਦੇ ਨਹੀਂ, ਅਸੀਂ ਤਾਂ ਪਾਵਰ ਮਹਿਕਮਾ ਦਿੱਤਾ ਸੀ, ਉਹ ਲੈਣਾ ਤੇ ਤੁਹਾਡੇ ਵਾਸਤੇ ਪਿਆ, ਹੋਰ ਕੋਈ ਮਹਿਕਮਾ ਜਿਹੜਾ ਜੀ ਉਹ ਨਹੀਂ ਮਿਲਣਾ। ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹ ਖੜੋਤ ਜਾਰੀ ਆ ਔਰ ਗੱਲ ਕਿਸੇ ਤਣ ਪੱਤਣ ਜਿਹੜੀ ਆ ਉਹ ਲੱਗ ਨਹੀਂ ਰਹੀ। ਜੇ ਤਾਂ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਜੀ ਉਹ ਫੈਸਲਾ ਹੋ ਜਾਂਦਾ ਤਾਂ ਗੱਲ ਜਿਹੜੀ ਜੀ ਉਹ ਸਮਝ ਆਊਗੀ। ਜੇ ਫੈਸਲਾ ਨਹੀਂ ਹੁੰਦਾ ਤੇ ਇਹ ਵੱਡਾ ਸਵਾਲ ਜਿਹੜਾ ਜੀ ਉਹ ਰਹੂਗਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਉਹ ਕੀ ਫੈਸਲਾ ਜਿਹੜਾ ਜੀ ਉਹ ਕਰਦੇ ਆ। ਜਿਹੜੀ ਹਾਈ ਕਮਾਂਡ ਇੰਨੇ ਸਮੇਂ ਤੋਂ ਫੈਸਲਾ ਨਹੀਂ ਲੈ ਸਕੀ, ਉਹ ਅਗਲੇ ਕੁਝ ਦਿਨਾਂ ਦੇ ਵਿੱਚ ਫੈਸਲਾ ਕਿਵੇਂ ਜਿਹੜਾ ਜੀ ਉਹ ਲੈ ਲੂਗੀ। ਔਰ ਇਹ ਵੀ ਜਿਹੜਾ ਜੀ ਇਹ ਸਭ ਨੂੰ ਪਤਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਵੀ ਸਾਰਾ ਕੁਝ ਜਿਹੜਾ ਜੀ ਉਹ ਠੀਕ ਨਹੀਂ ਗਾ। ਅੰਦਰ ਧੜੇਬੰਦੀਆਂ ਜਿਹੜੀਆਂ ਹੈਗੀਆਂ ਨੇ, ਇਹ ਗੱਲ ਹਾਈ ਕਮਾਂਡ ਨੂੰ ਵੀ ਜਿਹੜਾ ਜੀ ਉਹ ਪਤਾ, ਪਰ ਉਹ ਕਿੰਨਾ ਕੁ ਖਲਾਰਾ ਪਵਾ ਕੇ ਇਹ ਸਾਰਾ ਕੁਝ ਕਰਨਾ ਚਾਹੁੰਦੀ ਹੈ। ਜਾਂ ਤੁਸੀਂ ਇਹ ਕਹ ਲਓ ਕਿ ਹਾਈ ਕਮਾਂਡ ਕਮਜ਼ੋਰ ਹੋ ਗਈ
ਕਮਜ਼ੋਰ ਹੋਣ ਕਰਕੇ ਉਹ ਨਾ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਛੱਡਣਾ ਚਾਹੁੰਦੀ ਹੈ, ਨਾ ਕੈਪਟਨ ਅਮਰਿੰਦਰ ਸਿੰਘ ਨੂੰ ਛੱਡਣਾ ਚਾਹੁੰਦੀ। ਬਾਕੋ ਜੀ ਹਾਈ ਕਮਾਂਡ ਤਾਂ ਵੈਸੇ ਇਹਨਾਂ ਦੀ ਹੈ ਹੀ ਕੁਛ ਨਹੀਂ ਗੀ। ਅਤੇ ਅੱਗੇ ਜੀਓ ਦੀ ਆਪਾਂ ਅੱਗੇ ਪਿੱਛੇ ਜਿਹੇ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਲੋਕਾਂ ਨੇ ਉਹਦੇ ਜਿਹੜੇ ਟਾਵਰ ਆ ਉਹਨਾਂ ਨੂੰ ਨੁਕਸਾਨ ਵੀ ਥੋੜ੍ਹਾ ਬਹੁਤਾ ਪਹੁੰਚਾਇਆ ਸੀਗਾ, ਵਰਤਣਾ ਬੰਦ ਕਰ ਦਿੱਤਾ ਸੀ। ਪਰ ਜਿਹੜੀ ਪੰਜਾਬ ਤੇ ਸਰਕਾਰ ਹੈਗੀ ਆ, ਇਹ ਸਰਕਾਰੀ ਮਹਿਕਮਿਆਂ ਨੂੰ ਕਿਸ ਤਰ੍ਹਾਂ ਆਰਡਰ ਕੀਤੇ ਗਏ ਆ, ਹੈਲਪ ਤੇ ਆ ਰਹੀ ਆ ਪਿੱਛੇ ਇਹਨਾਂ ਦੇ ਜੀਓ ਤੇ? ਇਹ ਕਿਹਾ ਜਾ ਰਿਹਾ ਜੀ ਕਿ ਐਕਚੁਅਲੀ ਪਹਿਲਾਂ ਹਰਿਆਣੇ ਦੀ ਸਰਕਾਰ ਨੇ ਕੀਤਾ, ਚੁੱਪ ਕੀਤੇ ਆ, ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਜੀ ਉਹ ਕਰ ਦਿੱਤਾ। ਅਰੇ ਕਿਉਂਕਿ ਜਿਹੜੇ ਸਰਕਾਰੀ ਮਹਿਕਮੇ ਨੇ ਪੰਜਾਬ ਸਰਕਾਰ ਦੇ, ਪਹਿਲਾਂ ਕਿਸੇ ਸਮੇਂ BSNL ਜਿਹੜਾ ਸਰਕਾਰੀ ਫੋਨ ਕੰਪਨੀ ਹੈ, ਉਹਦੇ ਫੋਨ ਹੁੰਦੇ ਸੀਗੇ ਸਾਰੇ ਸਰਕਾਰੀ ਮਹਿਕਮਿਆਂ ਦੇ ਵਿੱਚ, ਕਿਉਂਕਿ ਉਹਨੂੰ ਜਿਹੜਾ ਬੂਸਟ ਕੀਤਾ ਜਾਂਦਾ ਸੀਗਾ। BSNL ਕਰਤੀ ਖਤਮ, ਕਰਵਾ ਦਿੱਤੀ ਜਿਹੜੀ ਦੀ ਉਹ ਖਤਮ। ਉਹਦਾ ਜਿਹੜਾ ਢਾਂਚਾ ਸੀਗਾ ਉਹ ਯੂਜ਼ ਕਰਨ ਲੱਗ ਗਿਆ ਰਿਲਾਇੰਸ ਜਿਹੜਾ ਸੀ, ਔਰ ਰਿਲਾਇੰਸ ਦੇ ਨਾਲ ਸਿੱਧਾ ਪੰਗਾ ਲਿਆ ਕਿਸਾਨਾਂ ਨੇ, ਔਰ ਸੰਯੁਕਤ ਕਿਸਾਨ ਮੋਰਚੇ ਨੇ ਇਹ ਸੱਦਾ ਉਦੋਂ ਦਿੱਤਾ ਜੀ ਕਿ ਇਹਨਾਂ ਦੇ ਫੋਨ ਜਿਹੜੇ ਨੇ ਉਹਦਾ ਬਾਈਕਾਟ ਕਰੋ, ਔਰ ਆਪਣੇ ਨੰਬਰ ਜਿਹੜੇ ਨੇ ਉਹ ਪੋਰਟ ਕਰਾਓ। ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਨੰਬਰ ਪੋਰਟ ਜਿਹੜੇ ਉਹ ਕਰਵਾਏ, ਤੇ ਰਿਲਾਇੰਸ ਦਾ ਢਾਂਚਾ ਪੰਜਾਬ ਹਰਿਆਣਾ ਦੇ ਵਿੱਚ ਤਾਂ ਹਿੱਲ ਗਿਆ ਇੱਕ ਕਿਸਮ ਦੇ ਨਾਲ। ਜਿਹੜੀ ਕੰਪਨੀ ਪਹਿਲੇ ਨੰਬਰ ਦੇ ਉੱਤੇ ਸੀਗੀ ਉਹ ਤੀਜੇ ਚੌਥੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਜਾ ਡਿੱਗੀ, ਕਿਉਂਕਿ ਲੋਕਾਂ ਨੇ ਗੱਲ ਸੁਣੀ ਔਰ ਇਹਦੇ ਫੋਨ ਜਿਹੜੇ ਸੀ ਉਹ ਛੱਡ ਦਿੱਤੇ। ਹੁਣ ਸਰਕਾਰਾਂ ਇਹਨਾਂ ਦੀ ਪਿੱਠ ਦੇ ਉੱਤੇ ਜਿਹੜੀਆਂ ਆ ਗਈਆਂ, ਇਹ ਤੁਸੀਂ ਇਹ ਕਹਿ ਲਓ ਕਿ ਕੇਂਦਰ ਦੇ ਵੱਲੋਂ ਇਹ ਜ਼ਰੂਰ ਆਦੇਸ਼ ਜਿਹੜੇ ਉਹ ਦਿੱਤੇ ਗਏ ਹੋਣਗੇ, ਨਹੀਂ ਤਾਂ ਅਦਰਵਾਈਜ਼ ਨਹੀਂ ਜਿਹੜਾ ਜੀ ਉਹ ਹੋ ਸਕਦਾ। ਪਹਿਲਾਂ ਤਾਂ ਹਰਿਆਣੇ ਦੇ ਵਿੱਚ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਵਿੱਚ ਜਿਹੜੇ ਜੀਓ ਦੇ ਮੋਬਾਈਲ ਨੇ ਵੰਡੇ ਗਏ। ਇੱਥੇ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਹੋਰਡਿੰਗਸ ਕੈਪਟਨ ਸਾਹਿਬ ਨੇ ਲਵਾਏ ਸੀਗੇ ਕਿ ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। ਹੁਣ ਕਿਸਾਨ ਇੱਕ ਪਾਸੇ ਬਾਈਕਾਟ ਕਰਕੇ ਬੈਠੇ ਆ, ਇਹਨਾਂ ਦੇ ਪੈਟਰੋਲ ਪੰਪਾਂ ਦੇ ਬਾਹਰ ਬੈਠੇ ਆ, ਇਹਨਾਂ ਦੀਆਂ ਮਾਲਸ ਦੇ ਬਾਹਰ ਬੈਠੇ ਆ। ਜੀਓ ਦੇ ਫੋਨ ਜਿਹੜੇ ਦੀ ਉਹ ਲੋਕਾਂ ਨੇ ਇੱਥੋਂ ਪੋਰਟ ਜਿਹੜੇ ਦੀ ਉਹ ਕਰਵਾ ਲਏ। ਔਰ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹਨੇ ਨੋਟਿਸ ਜਾਰੀ ਜਿਹੜਾ ਜੀ ਉਹ ਕਰਤਾ, ਨੋਟਿਸ ਜਾਰੀ ਕੀਤਾ PSPCL ਜਿਹੜੀ ਹੈ ਪੰਜਾਬ ਸਟੇਟ ਜਿਹੜੀ ਕਾਰਪੋਰੇਸ਼ਨ ਬਣੀ ਆ, ਜਿਹੜੀ ਬਿਜਲੀ ਬੋਰਡ ਜਿਹੜਾ ਪੁਰਾਣਾ ਹੁੰਦਾ ਸੀ ਉਹਦੀ। ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੇ ਇਹਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹਨਾਂ ਦਾ ਪਹਿਲਾ ਫੋਨ ਨੰਬਰ ਕੀ ਆ, ਤੇ ਨਵਾਂ ਜੀਓ ਦਾ ਜਿਹੜਾ ਉਹਨੂੰ ਕਿਹੜਾ ਨੰਬਰ ਦਿੱਤਾ ਜਾ ਰਿਹਾ, ਮਤਲਬ ਕਿ ਕੰਪਲਸਰੀ ਕਰਤਾ ਉਹਨਾਂ ਨੂੰ, ਕਿਉਂਕਿ ਬਹੁਤ ਵੱਡਾ ਮਹਿਕਮਾ ਹੈ PSPCL। ਉਹਨਾਂ ਸਾਰਿਆਂ ਨੂੰ ਜਦੋਂ ਜੀਓ ਦੇ ਨੰਬਰ ਜਿਹੜੇ ਜੀ ਉਹ ਦਿੱਤੇ ਜਾਣਗੇ ਤੇ ਬਿਨਾਂ ਕਿਸੇ ਸ਼ੱਕ ਦੇ ਇੱਕ ਵੱਡਾ ਹੁੰਗਾਰਾ ਜਿਹੜਾ ਜੀ ਉਹਨਾਂ ਨੂੰ ਮਿਲੂਗਾ। ਇਹ ਮਾਮਲਾ ਜਿਹੜਾ ਜੀ ਵਿਧਾਨ ਸਭਾ ਦੇ ਵਿੱਚ ਵੀ ਕੱਲ ਉੱਠਿਆ ਜੀ, ਔਰ ਪਾਵਰਕਾਮ ਨੇ ਕਿਸਾਨੀ ਸੰਘਰਸ਼ ਦੀ ਪਰਵਾਹ ਨਾ ਕਰਦਿਆਂ ਜਿਹੜਾ ਜੀਓ ਮੋਬਾਈਲ ਸਿਮ ਵਰਤਣ ਦੀ ਤਿਆਰੀ ਜਿਹੜੀ ਹੈ ਜੀ ਉਹ ਖਿੱਚ ਲਈ। ਔਰ ਇਹ ਵੀ ਪਤਾ ਲੱਗਾ ਕਿ ਇਹ ਕੰਟਰੈਕਟ ਹੋ ਚੁੱਕਿਆ ਹੋਇਆ, ਔਰ ਇਹ ਕੰਟਰੈਕਟ ਜਿਹੜਾ ਜੀ ਲਾਗੂ ਹੋ ਰਿਹਾ 1 ਅਪ੍ਰੈਲ ਤੋਂ। ਔਰ ਜਿਹੜਾ ਇਹ ਕਿਹਾ ਜਾ ਰਿਹਾ PSPCL ਦੇ ਵੱਲੋਂ ਕਿ ਅਸੀਂ ਤਾਂ ਜੀ ਜਿਹੜੇ ਇਸ਼ਤਿਹਾਰ ਦਿੱਤਾ ਸੀਗਾ ਤੇ ਜੀਓ ਨੇ ਸਭ ਤੋਂ ਘੱਟ ਰੇਟ ਜਿਹੜੇ ਉਹ ਟੈਂਡਰ ਦੇ ਵਿੱਚ ਦਿੱਤੇ, ਜਿਹਦੇ ਕਰਕੇ ਅਸੀਂ ਉਹਨਾਂ ਨੂੰ ਇਹ ਜਿਹੜਾ ਜੀ ਉਹ ਟੈਂਡਰ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਜੀ ਉਹ ਦੇ ਦਿੱਤਾ। ਪਾਵਰਕਾਮ ਦੇ CMD ਜਿਹੜੇ ਨੇ ਜੀ ਉਹ ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਲੁਕ ਰਹੇ ਆ ਜੀ, ਜਵਾਬ ਨਹੀਂ ਦੇ ਰਹੇ ਕਿ ਕਿਵੇਂ ਇਹ ਕੰਪਨੀ ਦੇ ਨਾਲ ਤੁਸੀਂ ਜਿਹੜਾ ਜੀ ਉਹ ਡੀਲ ਕਰ ਰਹੇ ਹੋ। ਇਹ ਵੀ ਕਹਿ ਰਹੇ ਨੇ ਕਿ ਪਾਵਰਕਾਮ ਮੈਨੇਜਮੈਂਟ ਜਿਹੜੀ ਹੈ ਜੀ ਉਹ ਜਵਾਬ ਨਹੀਂ ਦੇ ਸਕਦੀ ਸੀ ਰਿਲਾਇੰਸ ਨੂੰ। ਇਹ ਵੀ ਕਿਹਾ ਜਾ ਰਿਹਾ ਕਿ ਪਾਵਰਕਾਮ ਜਿਹੜਾ ਜੀ ਉਹਨੂੰ 1 ਕਰੋੜ ਰੁਪਈਏ ਦਾ ਲਾਭ ਹੋਊਗਾ ਜੇ ਉਹ ਜੀਓ ਦੇ ਨਾਲ ਜਾਂਦੀ ਹੈ। ਇਹ ਗੱਲ ਭੁੱਲ ਕੇ ਕਿ ਜਦੋਂ ਜੀਓ ਕੰਪਨੀ ਇੱਥੇ ਆਈ ਸੀ 6 ਮਹੀਨੇ ਉਹਨੇ ਪਹਿਲਾਂ ਫ੍ਰੀ ਦਿੱਤਾ ਸੀ, ਮੁੜ ਕੇ ਉਹਨੇ ਬਿੱਲ ਲਾਉਣੇ ਸ਼ੁਰੂ ਕਰਤੇ ਸੀ। ਇਹ ਇੱਕ ਵਾਰ ਦਿੱਤਾ ਗਿਆ, ਤੁਸੀਂ ਕਹ ਲਓ ਕਿ ਸਰਕਾਰੀ ਮਹਿਕਮਿਆਂ ਦੇ ਅੰਦਰ ਅੱਜ ਉਹ ਘੱਟ ਰੇਟਾਂ ਦੇ ਉੱਤੇ ਟੈਂਡਰ ਲੈ ਗਏ, ਕੱਲ ਨੂੰ ਉਹ ਆਪਣੇ ਮਨਪਸੰਦ ਰੇਟ ਜਿਹੜਾ ਜੀ ਉਹ ਲਾਉਣਗੇ, ਫਿਰ ਇਹ ਕੰਪਨੀਆਂ ਕੰਟਰੈਕਟ ਦੇ ਵਿੱਚ ਹੋਣਗੀਆਂ ਤੇ ਉੱਥੋਂ ਬਾਹਰ ਨਹੀਂ ਜਾ ਸਕਣਗੀਆਂ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿਵੇਂ ਆ ਇਹ ਤੁਹਾਡੇ ਸਾਹਮਣੇ। ਇਹ ਤਾਂ ਕਦੀ ਵੀ ਨਹੀਂ ਹੋਏ ਜੀ, ਕਦੀ ਵੀ ਨਹੀਂ ਹੋਏ, ਲੋਕਾਂ ਨੂੰ ਸਮਝ ਲੈਣਾ ਚਾਹੀਦਾ ਆ। ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੀ। ਉਹ ਸਿੰਘੂ ਬਾਰਡਰ ਦੇ ਉੱਤੇ ਆਪਣੇ ਪਿੰਡਾਂ ਦੇ ਨਾਮਾਂ ਤੇ ਹੋਰ ਪਿੰਡ ਵਸਾ ਲਏ ਉਹਨਾਂ ਨੇ। ਉਹ ਇਹ ਜਿਹੜਾ ਐਕਚੁਅਲੀ ਪਹਿਲਾਂ ਤਾਂ ਸ਼ੁਰੂ ਹੋਇਆ ਸੀਗਾ ਜੀ ਟਿੱਕਰੀ ਬਾਰਡਰ ਤੋਂ, ਔਰ
ਇਸ ਟਾਈਮ ਜੇ ਮੰਨ ਲਓ ਕਿਸੇ ਨੇ ਜਿਹੜੇ ਪਿੰਡਾਂ ਦੇ ਲੋਕ ਬੈਠੇ ਆ, ਕਿਉਂਕਿ ਜੇ ਟਿੱਕਰੀ ਬਾਰਡਰ ਦੀ ਗੱਲ ਆਪਾਂ ਕਰੀਏ ਤਾਂ ਕਰੀਬ ਤੁਸੀਂ 20 ਕਿਲੋਮੀਟਰ ਤੋਂ ਉੱਪਰ ਦਾ ਏਰੀਆ ਹੈ ਜੀ ਜਿੱਥੇ ਕਿਸਾਨ ਬੈਠੇ ਨੇ। ਇਹੋ ਹੀ ਹਾਲਾਤ ਜਿਹੜੇ ਜੀ ਇੱਧਰ ਸਿੰਘੂ ਬਾਰਡਰ ਦੇ ਉੱਤੇ ਨੇ, ਲੱਭਣਾ ਇਹ ਔਖਾ। ਇੱਕ ਤਾਂ ਜਿਹੜੇ ਟਿੱਕਰੀ ਬਾਰਡਰ ਦੇ ਉੱਤੇ ਤਾਂ ਜਿਹੜੀ ਉਹ ਫਲਾਈਓਵਰ ਜਾਂਦਾ ਜਾਂ ਮੈਟਰੋ ਜਿਹੜੀ ਉੱਪਰੋਂ ਦੀ ਜਾਂਦੀ ਆ, ਉਹਦੇ ਜਿਹੜੀਆਂ ਥੱਲੇ ਪਿੱਲਰ ਨੇ, ਪਿੱਲਰ ਦੇ ਨੰਬਰਾਂ ਦੇ ਨਾਲ ਵੀ ਲੋਕ ਲੱਭ ਲੈਂਦੇ ਨੇ। ਪਰ ਉੱਥੇ ਪਿੰਡ ਜਿਹੜੇ ਜੀ ਆਪਣੇ ਉਹੀ ਪਿੰਡ ਜਿਹੜੇ ਜਿੱਥੋਂ ਗਏ ਨੇ ਉਹ ਵਸਾ ਲਏ, ਉੱਥੇ ਬਹਿ ਕੇ ਨਾਲ ਉਹ ਪਾ ਦਿੱਤਾ ਗੂਗਲ ਮੈਪ ਦੇ ਉੱਤੇ। ਜੇ ਤੁਸੀਂ ਗੂਗਲ ਮੈਪ ਦੇ ਉੱਤੇ ਜਾ ਕੇ ਮੰਨ ਲਓ ਕਿਸੇ ਪਿੰਡ ਨੂੰ ਜਿਹੜਾ ਪਾਉਣੇ ਆ ਉਹਨਾਂ 'ਚ ਜਾਣਾ, ਤੇ ਉਹ ਮੈਪ ਤੁਹਾਨੂੰ ਉੱਥੇ ਲੈ ਜਾਂਦਾ ਜਿੱਥੇ ਉਹਨਾਂ ਦੀਆਂ ਟਰਾਲੀਆਂ ਖੜੀਆਂ ਨੇ, ਕਿਉਂਕਿ ਇਹ ਪੱਕੀਆਂ ਟਰਾਲੀਆਂ ਖੜੀਆਂ ਨੇ। ਟਿੱਕਰੀ ਸਰਹੱਦ ਦੇ ਉੱਤੇ ਤਾਂ ਲੋਕਾਂ ਨੇ ਪਿੰਡ ਹੀ ਨਹੀਂ ਜਿਹੜਾ ਜੀ ਉਹ ਵਸਾਏ, ਬਲਕਿ ਹਰ ਕਿਸਮ ਦੇ ਜਿਹੜਾ ਜੀ ਉੱਥੇ ਬਣਾ ਲਏ, ਬਗੀਚੇ ਬਣਾ ਲਏ, ਫੁੱਲ ਬੂਟੇ ਲਾ ਲਏ, ਘਾਹ ਲਾ ਲਏ, ਵਾਲੀਬਾਲ ਦੀਆਂ ਗਰਾਊਂਡ ਜਿਹੜੀਆਂ ਦੀ ਉਹ ਬਣਾ ਲਈਆਂ, ਪੱਕੀਆਂ ਟਾਇਲਟ ਜਿਹੜੀਆਂ ਉਹ ਬਣਾ ਲਈਆਂ, ਔਰ ਇਹਨਾਂ ਨੂੰ ਜਿਹੜਾ ਸੀਵਰੇਜ ਨੂੰ ਜਾ ਕੇ ਕਨੈਕਸ਼ਨ ਵੀ ਦੇ ਦਿੱਤਾ। ਹੁਣ ਟਿੱਕਰੀ ਦੀ ਤਰਜ਼ ਦੇ ਉੱਤੇ ਸਿੰਘੂ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੇ ਪਿੰਡ ਜਿਹੜੇ ਉਹ ਵਸਾਉਣੇ ਸ਼ੁਰੂ ਕਰ ਦਿੱਤੇ ਨੇ। ਟਿੱਕਰੀ ਤੇ ਗਾਜੀਪੁਰ ਦੇ ਵਿੱਚ ਵੀ ਪੱਕੇ ਟਿਕਾਣੇ ਜਿਹੜੇ ਜੀ ਉਹ ਬਣ ਰਹੇ ਆ। ਉੱਥੇ ਆਪਣੇ ਜਿਹੜੇ ਜਿੱਥੋਂ ਪਿੰਡਾਂ ਤੋਂ ਆਏ ਨੇ ਉਹਨਾਂ ਤੰਬੂਆਂ ਤੇ ਟਰਾਲੀਆਂ ਦੇ ਵਿੱਚ ਪਿੰਡ ਵਸਾ ਕੇ ਤਖਤੀਆਂ ਜਿਹੜੀਆਂ ਗੱਡ ਦਿੱਤੀਆਂ ਨੇ। ਔਰ ਸਿੰਘੂ ਬਾਰਡਰ ਦੇ ਉੱਤੇ ਵੀ ਹੁਣ ਤੁਸੀਂ ਜਦੋਂ ਜਾਂਦੇ ਹੋ ਤਾਂ ਇਹ ਤੁਹਾਨੂੰ ਪਿੰਡਾਂ ਦੇ ਨਾਮ ਜਿਹੜੇ ਆ ਜੀ ਉਹ ਸਾਹਮਣੇ ਵੱਡੇ ਵੱਡੇ ਦਿਸਣੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਮਾਲਵੇ ਦੇ ਪਿੰਡ ਨੇ ਲੁੱਪੋ, ਨਿਹਾਲ ਸਿੰਘ ਵਾਲਾ, ਲੁਹਾਰਾ, ਜਗਰਾਓਂ ਦੇ ਪਿੰਡ ਅਖਾੜਾ, ਰੋਪੜ ਦੇ ਚੱਕਲਾ, ਫਤਿਹਗੜ੍ਹ ਪੰਜਤੂਰ, ਇਹ ਨਾਮ ਜਿਹੜੇ ਆ ਜੀ ਤੁਹਾਨੂੰ ਤਖਤੀਆਂ ਦੇ ਉੱਤੇ ਦਿਸਦੇ ਆ। ਔਰ ਇਹਨਾਂ ਦੇ ਉੱਤੇ ਨਾਮ ਜਿਹੜੇ ਉਹ ਲਿਖ ਕੇ ਜਿਹੜਾ ਜੀ ਇਹ ਕਹਿ ਤੱਕ ਫਲਾਨਾ ਪਿੰਡ ਜਿਹੜਾ ਜੀ ਉਹ 0 ਕਿਲੋਮੀਟਰ, ਔਰ ਇੱਥੋਂ ਤੁਹਾਨੂੰ ਸਾਈਨ ਜਿਹੜੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਆ ਕਿ ਫਲਾਂ ਪਿੰਡ ਜਿਹੜਾ ਜੀ ਇੰਨੇ ਮੀਟਰ ਜਿਹੜਾ ਉਹ ਅੱਗੇ ਆ, ਤੇ ਫਿਰ ਉੱਥੇ ਆਹ ਪਿੰਡ ਇਸ ਸਾਈਡ ਦੇ ਉੱਤੇ ਆ। ਇਹ ਇੱਕ ਬਿਲਕੁਲ ਵੱਖਰੀ ਜਿਹੜੀ ਨਾ ਜੀ ਉਹ ਤਸਵੀਰ ਪੇਸ਼ ਕਰ ਰਹੇ। ਟਿੱਕਰੀ ਹੋ ਗਿਆ, ਸਿੰਘੂ ਹੋ ਗਿਆ, ਗਾਜੀਪੁਰ ਹੋ ਗਿਆ। ਜਦੋਂ ਤੁਸੀਂ ਉੱਥੇ ਹੁਣ ਜਾਂਦੇ ਹੋ ਤੇ ਤੁਹਾਨੂੰ ਇਹ ਭੁਲੇਖਾ ਜਿਹੜਾ ਪੈਂਦਾ ਕਿ ਤੁਸੀਂ ਪੰਜਾਬ ਦੇ ਵਿੱਚ ਆਣ ਵੜੇ ਹੋ, ਤੇ ਇਹ ਨਾਲ ਨਾਲ ਲੱਗਵੇਂ ਛੋਟੇ ਛੋਟੇ ਪਿੰਡ ਜਿਹੜੇ ਆ ਜੀ ਉਹ ਵਸੇ ਹੋਏ ਆ। ਤਾਂ ਇਹਦੇ ਵਿੱਚੋਂ ਬੜੇ ਸਾਰੇ ਲੋਕ ਨੇ ਇਸ ਤਰ੍ਹਾਂ ਦੇ। ਤੁਸੀਂ ਕਮਿਟਮੈਂਟ ਦੇਖੋ ਇਹਨਾਂ ਲੋਕਾਂ ਦੀ ਕਿ ਇਹ ਦਿਨੇ ਲੰਗਰ ਦੇ ਵਿੱਚ ਬਣਾਉਂਦੇ, ਲੰਗਰ ਬਣਾਉਂਦੇ ਆ, ਆਪ ਉੱਥੋਂ ਨਹੀਂ ਖਾਂਦੇ। ਆਪਣਾ ਰਾਸ਼ਨ ਹੈ ਤੇ ਉਹ ਚੌਂਕਾ ਚੁੱਲ੍ਹਾ ਨਾਲ ਜਿਹੜਾ ਆਪਣਾ ਬਣਾਇਆ ਹੋਇਆ, ਉੱਥੇ ਫਿਰ ਰੋਟੀ ਪਕਾ ਕੇ ਆਪਣੀ ਜਿਹੜੀ ਰੋਟੀ ਆ ਉਹ ਉੱਥੇ ਖਾਂਦੇ। ਔਰ ਨੀਤਾਂ ਦੇ ਰੱਜੇ ਹੋਏ ਲੋਕ ਨੇ। ਜੇ ਕੋਈ ਸਮਾਨ ਆਉਂਦਾ ਤੇ ਹੱਥ ਜੋੜਦੇ ਨੇ ਵੀ ਸਾਡੇ ਕੋਲੇ ਹੈਗਾ, ਤੁਸੀਂ ਅੱਗੇ ਦੇ ਦਿਓ। ਉਹ ਜਿਹੜੀ ਹੈ ਨਾ ਵੀ ਹੱਥ ਅੱਡੇ ਹੋਏ ਨਹੀਂ ਹੈਗੇ ਕਿ ਆ ਵੀ ਆ ਗਿਆ, ਆ ਵੀ ਫੜ ਲਿਆ, ਆ ਵੀ ਆ ਗਿਆ, ਆ ਵੀ ਫੜ ਲਿਆ। ਦੁੱਧ ਆਉਂਦਾ, ਇੰਨਾ ਦੁੱਧ ਆਉਂਦਾ, ਤੇ ਉਹਨੂੰ ਕਹਿੰਦੇ ਨੇ ਕਿ ਅਸੀਂ 2 ਜਾਣੇ ਆ, ਸਾਨੂੰ ਸਿਰਫ ਅੱਧਾ ਕਿਲੋ ਜਿਹੜਾ ਚਾਹੀਦਾ ਦੁੱਧ ਚਾਹ ਪਾਣੀ ਦੇ ਵਾਸਤੇ, ਜਾਂ ਅਸੀਂ ਇੰਨੇ ਜਾਣੇ ਇੰਨਾ ਚਾਹੀਦਾ, ਉਹਦੇ ਤੋਂ ਵੱਧ ਕੋਈ ਨਹੀਂ ਲੈਂਦਾ। ਇਹ ਜਿਹੜੀਆਂ ਚੀਜ਼ਾਂ ਨੇ ਪਤਾ ਨਹੀਂ ਕਦੇ ਕਿਸੇ ਟਾਈਮ ਜਿਹੜੀਆਂ ਉਹ ਲਿਖੀਆਂ ਜਾਣਗੀਆਂ ਜਾਂ ਨਹੀਂ, ਪਰ ਹੈ ਬਹੁਤ ਨਿਵੇਕਲੀਆਂ। ਬਿਲਕੁਲ ਜੀ, ਕੱਲੀ ਗੱਲ ਲਿਖੀ ਜਾਊਗੀ। ਇਹ ਤਾਂ ਕਈ ਵਾਰੀ ਕਈ ਹਿਸਟਰੀ ਪੜ੍ਹਦੇ ਉਹਨਾਂ 'ਤੇ ਬੜਾ ਕੁਛ ਲਿਖਿਆ ਹੁੰਦਾ ਹੈ। ਅਤੇ ਅੱਗੇ ਨੰਦੀ ਗ੍ਰਾਮ ਦੀ ਜੇ ਗੱਲ ਕਰੀਏ ਤਾਂ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੱਛਮੀ ਬੰਗਾਲ ਦੇ ਵਿੱਚ। ਬਿਲਕੁਲ ਜੀ, ਕਿਉਂਕਿ ਨਾਲ ਦੀ ਨਾਲ ਥੋੜ੍ਹੀ ਥੋੜ੍ਹੀ ਗੱਲਬਾਤ ਜਿਹੜੀ ਜੀ ਉਹਨਾਂ ਸੂਬਿਆਂ ਦੀ ਵੀ ਕਰਦੇ ਰਹਿਣਾ ਚਾਹੀਦਾ ਜੀ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨੇ, ਕਿਉਂਕਿ ਇਹਨਾਂ 5 ਸੂਬਿਆਂ ਦੇ ਇਲੈਕਸ਼ਨਾਂ ਜਿਹੜੀਆਂ ਨੇ ਉਹਨਾਂ ਨੇ ਬਹੁਤ ਕੁਛ ਬਦਲਣਾ। ਪੱਛਮੀ ਬੰਗਾਲ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਇਸ ਵੇਲੇ ਪੂਰਾ ਜ਼ੋਰ ਲੱਗਿਆ ਹੋਇਆ। ਪੱਛਮੀ ਬੰਗਾਲ ਸਿਆਸਤ ਦੇ ਪੁਆਇੰਟ ਆਫ ਵਿਊ ਤੋਂ ਹਮੇਸ਼ਾ ਨਿਵੇਕਲਾ ਜਿਹੜਾ ਜੀ ਉਹ ਰਿਹਾ। ਨੰਦੀ ਗ੍ਰਾਮ ਇੱਕ ਵੱਡੇ ਨਾਮ ਦੇ ਵਜੋਂ ਉੱਭਰਿਆ। ਪਿੰਡ ਬਹੁਤ ਵੱਡਾ ਨਹੀਂ ਜਿਹੜਾ ਜੀ ਹੈਗਾ। ਇੱਥੇ ਜਿਹੜਾ ਚੋਣਾਂ ਦਾ ਮਾਹੌਲ ਜ਼ਰੂਰ ਜਿਹੜਾ ਜੀ ਉਹ ਦਿਸ ਰਿਹਾ, ਕਿਉਂਕਿ ਇੱਥੋਂ ਮਮਤਾ ਬੈਨਰਜੀ ਖੁਦ ਚੋਣ ਲੜ ਰਹੇ ਆ। 2007 ਦੇ ਵਿੱਚ ਦੁਨੀਆ ਭਰ ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ ਸੀਗਾ। ਉਦੋਂ ਕਿਸਾਨਾਂ ਤੋਂ ਜਿਹੜੀ ਜ਼ਮੀਨ ਲਈ ਜਾ ਰਹੀ ਸੀ, ਜਦੋਂ ਇੱਥੇ ਜਿਹੜੀ ਬਾਸੂ ਹੋਰਾਂ ਦੀ ਸਰਕਾਰ ਹੁੰਦੀ ਸੀਗੀ, ਉਸ ਵੇਲੇ
ਔਰ ਪਹਿਲਾਂ ਜੋਤੀ ਬਾਸੂ ਹੋਰਾਂ ਨੇ, ਫਿਰ ਉਹਨਾਂ ਦੇ ਬੁੱਢੇ ਨੇ 34 ਸਾਲ ਜਿਹੜਾ ਜੀ ਉਹ ਰਾਜ ਕੀਤਾ ਲਗਭਗ ਇੱਥੇ। ਔਰ ਉਦੋਂ ਇਹ ਜ਼ਮੀਨ ਜਿਹੜੀ ਲੈ ਕੇ ਤੇ ਇੱਥੇ ਇੰਡਸਟਰੀ ਲੱਗਣੀ ਸੀ, ਉਹਦਾ ਵਿਰੋਧ ਕੀਤਾ ਸੀ ਮਮਤਾ ਬੈਨਰਜੀ ਨੇ। ਔਰ ਉਹਦੇ ਵਿਰੋਧ ਦੇ ਵਿੱਚੋਂ ਮਮਤਾ ਬੈਨਰਜੀ ਉੱਭਰੀ। 14 ਲੋਕਾਂ ਦੀ ਉਦੋਂ ਪੁਲਿਸ ਦੀ ਗੋਲੀ ਦੇ ਨਾਲ ਮੌਤ ਹੋਈ ਸੀ। ਇਹ ਅੰਦੋਲਨ ਦੀ ਅਗਵਾਈ ਮਮਤਾ ਬੈਨਰਜੀ ਕਰ ਰਹੀ ਸੀ। ਔਰ ਇਸ ਅੰਦੋਲਨ ਦੀ ਵਜ੍ਹਾ ਕਰਕੇ ਨੰਦੀਗ੍ਰਾਮ ਹੀ ਫੇਮਸ ਜਿਹੜਾ ਹੋ ਗਿਆ ਸੀਗਾ। ਇਸ ਅੰਦੋਲਨ ਦੀ ਵਜ੍ਹਾ ਕਰਕੇ 34 ਸਾਲ ਤੋਂ ਚੱਲਿਆ ਆ ਰਿਹਾ ਖੱਬਿਆਂ ਦਾ ਜਿਹੜਾ ਰਾਜ ਸੀਗਾ ਉਹ 2011 ਦੇ ਵਿੱਚ ਮਮਤਾ ਬੈਨਰਜੀ ਨੇ ਖਤਮ ਕੀਤਾ ਤੇ ਤ੍ਰਿਣਮੂਲ ਜਿਹੜੀ ਸੀ ਉਹ ਪਾਵਰ ਦੇ ਵਿੱਚ ਆ ਗਈ। 14 ਸਾਲ ਬਾਅਦ ਨੰਦੀਗ੍ਰਾਮ ਦੇਸ਼ ਭਰ ਦੇ ਵਿੱਚ ਫਿਰ ਚਰਚਾ ਦਾ ਵਿਸ਼ਾ। ਅੱਛਾ, ਇੱਥੇ ਇਸ ਵਾਰੀ ਡਿਫਰੈਂਟ ਚੀਜ਼ ਇਹ ਹੋ ਰਹੀ ਆ ਕਿ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੇ ਵੱਲੋਂ ਚੋਣ ਲੜ ਰਹੇ ਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸ਼ੁਭੇਂਦੂ ਅਧਿਕਾਰੀ ਚੋਣ ਲੜ ਰਹੇ ਆ। ਸ਼ੁਭੇਂਦੂ ਅਧਿਕਾਰੀ ਜਿਹੜੇ ਨੇ ਉਹ ਮਮਤਾ ਬੈਨਰਜੀ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਰਹੇ ਨੇ। ਨੰਦੀਗ੍ਰਾਮ 'ਚ ਜਦੋਂ ਅੰਦੋਲਨ ਹੋਇਆ ਸੀਗਾ ਮਮਤਾ ਬੈਨਰਜੀ ਨੇ ਇਹਦੀ ਅਗਵਾਈ ਕੀਤੀ, ਪਰ ਅਸਲ ਦੇ ਵਿੱਚ ਇਹਦੀ ਜਿੰਨੀ ਰੂਪ ਰੇਖਾ ਸੀ ਉਹ ਸ਼ੁਭੇਂਦੂ ਅਧਿਕਾਰੀ ਨੇ ਜਿਹੜਾ ਦੀ ਉਹ ਬਣਾਈ, ਜਿਹੜੇ ਕਿ ਹੁਣ ਬੀਜੇਪੀ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਚੁੱਕੇ ਹੋਏ ਆ। ਨੰਦੀਗ੍ਰਾਮ ਜਿਹੜਾ ਵਿਧਾਨ ਸਭਾ ਖੇਤਰ ਆ ਇਹਦੇ ਵਿੱਚ ਕੋਈ 3 ਲੱਖ ਦੇ ਕਰੀਬ ਵੋਟਰਸ ਨੇ। ਇਹਦੇ ਵਿੱਚ ਮੇਦਨੀਪੁਰ ਜ਼ਿਲ੍ਹਾ ਜਿਹੜਾ ਉਹ ਵੀ ਆਉਂਦਾ ਵਿਧਾਨ ਸਭਾ। ਇਹ ਪਿੰਡ ਆ ਛੋਟਾ ਜਿਹਾ, ਪਰ ਇਹ ਵਿਧਾਨ ਸਭਾ ਹਲਕਾ ਆ। ਔਰ ਇੱਥੇ ਜਿਹੜਾ ਨੰਦੀਗ੍ਰਾਮ ਦੇ ਵਿੱਚ ਜਿਹੜੇ ਘੱਟ ਗਿਣਤੀ ਭਾਈਚਾਰਾ ਹੈ ਜੀ ਉਹਦੀ 35% ਦੇ ਕਰੀਬ ਆਬਾਦੀ ਹੈ। ਔਰ ਪੂਰੇ ਵਿਧਾਨ ਸਭਾ ਖੇਤਰ ਦੀ ਗੱਲ ਕਰੀਏ ਨੰਦੀਗ੍ਰਾਮ ਦੇ ਤਾਂ 70% ਹਿੰਦੂ ਵੋਟ ਹੈ ਇੱਥੇ, 30% ਮੁਸਲਿਮ ਰਹਿੰਦੇ ਆ। 2011 ਦੇ ਵਿੱਚ 60.2% ਵੋਟ ਦੇ ਨਾਲ ਤ੍ਰਿਣਮੂਲ ਕਾਂਗਰਸ ਦੇ ਫਿਰੋਜ਼ ਬੀਬੀ ਜਿੱਤੀ ਸੀਗੀ। 2016 ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਸ਼ੁਭੇਂਦੂ ਅਧਿਕਾਰੀ 67.8% ਵੋਟਾਂ ਲੈ ਕੇ ਜਿੱਤੇ ਸੀ। ਇਹ ਕਿਸੇ ਸਮੇਂ ਕਾਮਰੇਡਾਂ ਦਾ ਗੜ੍ਹ ਹੁੰਦੀ ਸੀਗੀ, ਉਦੋਂ ਪਹਿਲਾਂ ਕਾਂਗਰਸ ਦਾ ਗੜ੍ਹ ਹੁੰਦੀ ਸੀਗੀ। ਔਰ ਇਹ ਗੜ੍ਹ ਦੋਨੋਂ ਜਿਹੜੇ ਦੀ ਤੋੜੇ ਇਹਨੂੰ ਤ੍ਰਿਣਮੂਲ ਕਾਂਗਰਸ ਨੇ। 70% ਹਿੰਦੂ ਜਿਹੜਾ ਦੀ ਉਹ ਪਾਪੂਲੇਸ਼ਨ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਹਿੰਦੂ ਪੱਤਾ ਇੱਥੇ ਖੇਡ ਰਹੀ ਆ। ਉਹੋ ਹੀ ਹਿੰਦੂ ਪੱਤਾ ਜਿਹੜਾ ਦੀ ਉਹ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਵੀ ਜਿਹੜਾ ਉਹ ਖੇਡ ਰਹੀ ਆ। ਨਹੀਂ ਤਾਂ ਪੱਛਮੀ ਬੰਗਾਲ ਦੇ ਵਿੱਚ ਅਜਿਹਾ ਪਹਿਲਾਂ ਨਹੀਂ ਵੇਖਿਆ ਗਿਆ ਕਿ ਸਟੇਜ ਦੇ ਉੱਤੋਂ ਜਿਹੜਾ ਜੀ ਉਹ ਹਨੂਮਾਨ ਚਾਲੀਸਾ ਪੜ੍ਹ ਰਹੀ ਜਿਹੜੇ ਮਮਤਾ ਬੈਨਰਜੀ, ਜਾਂ ਇਹ ਚੰਡੀ ਪਾਠ ਕਰ ਰਹੀ। ਔਰ ਚੰਡੀ ਪਾਠ ਦੇ ਨਾਲ ਉਹ ਇਹ ਵੀ ਕਹਿੰਦੀ ਆ ਕਿ ਮੈਨੂੰ ਹਿੰਦੂ ਪੱਤੇ ਤੋਂ ਨਾ ਡਰਾਉਣਾ, ਮੈਂ ਖੁਦ ਜਿਹੜਾ ਜੀ ਉਹ ਹਿੰਦੂ ਆ। ਇੱਥੇ ਇਹ ਨਹੀਂ ਹੈਗਾ ਕਿ ਨੰਦੀਗ੍ਰਾਮ ਜਿਹੜੀ ਹੈ ਜੀ ਇਹਦੀ ਡਿਵੈਲਪਮੈਂਟ ਬੜੀ ਕਰਵਾਈ, ਕਿਉਂਕਿ ਇਸ ਪਿੰਡ ਨੇ ਬਣਾਇਆ ਮਮਤਾ ਬੈਨਰਜੀ ਨੂੰ। ਸਾਰੀਆਂ ਸੜਕਾਂ ਪੱਕੀਆਂ ਇੱਥੇ ਕਰਾਈਆਂ, ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚੀ। ਇੱਕ ਹਸਪੀਟਲ ਸੀਗਾ ਜਿਹਨੂੰ ਸੁਪਰ ਸਪੈਸ਼ਲਿਟੀ ਹਸਪੀਟਲ ਬਣਾਇਆ ਗਿਆ। ਕਾਲਜ ਦੀਆਂ ਨਵੀਆਂ ਬਿਲਡਿੰਗਸ ਜਿਹੜੀਆਂ ਉਹ ਬਣੀਆਂ ਨੇ। ਬੱਸ ਸਟੈਂਡ ਉੱਥੇ ਵਧੀਆ ਜਿਹੜਾ ਉਹ ਬਣਿਆ ਹੋਇਆ। ਇਹ ਤ੍ਰਿਣਮੂਲ ਕਾਂਗਰਸ ਨੇ ਸਾਰਾ ਕੁਝ ਬਣਾਇਆ, ਪਰ ਕਿਉਂਕਿ ਇਹਨੂੰ ਰਿਪਰੈਜ਼ੈਂਟ ਕਰਦੇ ਸੀਗੇ ਸ਼ੁਭੇਂਦੂ ਅਧਿਕਾਰੀ ਪਿਛਲੀ ਟਰਮ ਦੇ ਵਿੱਚ, ਉਹਦੇ ਹੱਥਾਂ ਦੇ ਵਿੱਚੋਂ ਦੀ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਗਈ ਹੈ, ਜਿਹੜੀ ਕਿ ਵੱਡੀ ਮੁਸ਼ਕਲ ਖੜੀ ਕਰ ਰਹੀ ਹੈ ਤ੍ਰਿਣਮੂਲ ਦੀ ਕਾਂਗਰਸ ਮਮਤਾ ਬੈਨਰਜੀ ਦੇ ਵਾਸਤੇ। ਹਾਲਾਂਕਿ ਉਹ ਫੇਮਸ ਆ, ਉੱਥੇ ਬਹੁਤ ਫੇਮਸ ਆ ਨੰਦੀਗ੍ਰਾਮ ਦੇ ਵਿੱਚ, ਪਰ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪੱਤਾ ਖੇਡਿਆ ਉਹਦੇ ਨੇੜਲੇ ਸ਼ੁਭੇਂਦੂ ਅਧਿਕਾਰੀ ਨੂੰ ਪੱਟ ਕੇ ਉਹਨੂੰ ਉਹਦੇ ਸਾਹਮਣੇ ਜਿਹੜਾ ਜੀ ਉਹ ਲੈਂਦਾ। ਨੰਦੀਗ੍ਰਾਮ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਲੋਕ ਜਿਹੜੇ ਆ ਜੀ ਉਹ ਇਸ ਗੱਲੋਂ ਖੁਸ਼ ਨੇ ਕਿ ਉਹਨਾਂ ਦੇ ਪਿੰਡ ਦਾ ਫਿਰ ਜ਼ਿਕਰ ਜਿਹੜਾ ਜੀ ਉਹ ਹੋ ਰਿਹਾ। ਔਰ ਇਹ ਵੀ ਕਹਿੰਦੇ ਆ ਕਿ ਉਹ ਮਮਤਾ ਬੈਨਰਜੀ ਤੋਂ ਖੁਸ਼ ਨੇ। ਇਹ ਤਾਂ ਬਹੁਤ ਔਖਾ ਕਿ ਮਮਤਾ ਬੈਨਰਜੀ ਉੱਥੋਂ ਹਾਰੇ, ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ, ਪਰ ਇੰਨਾ ਜ਼ਰੂਰ ਹੈ ਲੜਾਈ ਜਿਹੜੀ ਹੈ ਜੀ ਉਹ ਤਕੜੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਕੇਰਲਾ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਟਿਕਟਾਂ ਦੇਣ ਦਾ ਰੁਝਾਨ ਵਧਿਆ। ਦੇਖੋ ਇਹ ਬੜਾ ਨਿਵੇਕਲਾ, ਇਹ ਬਹੁਤ ਡਿਫਰੈਂਟ ਹੈ। ਜਿਹੜੀ CPIM ਦੀ ਸਰਕਾਰ ਹੈ ਉਹ ਰਿਸਕ ਲੈ ਰਹੀ ਹੈ ਜੀ ਬਹੁਤ ਸਾਰਾ ਕੁਝ ਚੀਜ਼ਾਂ ਦੇ ਉੱਤੇ। ਮੈਂ ਅੱਗੇ ਇੱਕ ਦਿਨ ਗੱਲ ਕੀਤੀ ਸੀਗੀ, ਇਹ ਉਹਦਾ ਨੈਕਸਟ ਪਾਰਟ ਹੀ ਹੈ। ਉਦੋਂ ਇਹ ਸੀਗਾ ਵੀ ਇਹ ਚੱਲ ਰਿਹਾ ਸੀਗਾ, ਹੁਣ ਉਹਨਾਂ ਨੇ 2 ਟਰਮ ਨੋਰਮ ਜਿਹੜਾ ਜੀ ਉਹ ਇੰਪਲੀਮੈਂਟ ਕਰ ਦਿੱਤਾ। ਔਰ 83 ਸੀਟਾਂ ਦੇ ਵਾਸਤੇ
ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। 5 ਮੰਤਰੀਆਂ ਸਣੇ 25 ਵਿਧਾਇਕ ਨੇ ਜਿਹੜੇ 2 ਟਰਮ ਨਾਮ ਪਾਲਿਸੀ ਦੇ ਚਲਦਿਆਂ ਲਿਸਟ ਤੋਂ ਬਾਹਰ ਹੋ ਗਏ, ਭਾਵ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ। 9 ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੂੰ CPIM ਸਮਰਥਨ ਜਿਹੜਾ ਉਹ ਕਰੂਗੀ। ਪੂਰੇ ਰਾਜ ਦੇ ਵਿੱਚ 2 ਟਰਮ ਨੋਰਮ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਜੀ। ਪ੍ਰਦਰਸ਼ਨ ਉਹ ਕਰਾ ਰਹੇ ਆ ਜਿਨ੍ਹਾਂ ਦਾ ਨਾਮ ਕੱਟਿਆ ਗਿਆ, ਔਰ ਜਿਹੜੇ 2 ਵਾਰੀ ਲਗਾਤਾਰ ਵਿਧਾਇਕ ਰਹੇ ਆ ਉਹਨਾਂ ਦੇ ਨਾਮ ਜਿਹੜੇ ਉਹ ਕੱਟ ਦਿੱਤੇ ਗਏ ਆ। ਜਿਹੜੇ ਮੁੱਖ ਮੰਤਰੀ P ਵਿਜਯਨ ਕੁੰਨੂਰ ਜ਼ਿਲ੍ਹੇ ਦੀ ਜਿਹੜੀ ਧਰਮਾਦਮ ਸੀਟ ਆ ਉੱਥੋਂ ਚੋਣ ਲੜਨਗੇ। 17 ਮੁਸਲਿਮ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ। 83 ਜਿਹੜੀ ਇਹ ਜਾਰੀ ਜਿਹੜੀ ਉਹ ਹੋਈ ਹੈ। 2 ਦਹਾਕਿਆਂ ਤੋਂ ਬਾਅਦ ਕੇਰਲ ਦੀ ਰਾਜਨੀਤੀ ਦੇ ਵਿੱਚ ਵਿੱਤ ਮੰਤਰੀ TM ਥਾਮਸ ਇਸਾਕ, AK ਬਾਲਨ ਤੇ G ਸੁਧਾਕਰਨ ਵਰਗੇ ਸੀਨੀਅਰ CPIM ਦੇ ਨੇਤਾ ਮੈਦਾਨ ਦੇ ਵਿੱਚ ਨਹੀਂ ਹੋਣਗੇ। ਇਸਾਕ ਜਿਹੜੇ ਉਹ 4 ਵਾਰੀ ਵਿਧਾਇਕ ਤੇ 2 ਵਾਰੀ ਮੰਤਰੀ ਰਹਿ ਚੁੱਕੇ ਆ। ਸੁਧਾਕਰਨ 3 ਵਾਰੀ ਵਿਧਾਇਕ ਤੇ ਮੰਤਰੀ ਰਹਿ ਚੁੱਕੇ ਹੋਏ। ਔਰ ਇਹ ਸਮਝਿਆ ਜਾਂਦਾ ਕਿ ਕੇਰਲ ਦੇ ਵਿੱਚ ਮੁੱਖ ਮੰਤਰੀ ਵਿਜਯਨ ਦੇ ਕੱਦ ਦਾ ਨੇਤਾ ਉਹਨਾਂ ਨੂੰ ਮੰਨਿਆ ਜਾਂਦਾ, ਪਰ ਉਹ ਇਸ ਵਾਰੀ ਇਹਨਾਂ ਚੋਣਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਹੋਣਗੇ। ਇਹਦੇ ਵਿੱਚ ਇੱਕ ਜਿਹੜੀ ਹੈ ਜੀ ਉਹ ਹੋਰ ਖਾਸੀਅਤ ਹੋਊਗੀ ਕਿ ਨੌਜਵਾਨਾਂ ਨੂੰ ਟਿਕਟਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਜਿਹੜੇ 83 ਉਮੀਦਵਾਰ CPIM ਨੇ ਜਿਹੜੇ ਕੀਤੇ, ਇਹਦੇ ਵਿੱਚੋਂ 48 ਉਮੀਦਵਾਰ ਜਿਹੜੇ ਨੇ ਉਹ ਡਿਗਰੀ ਹੋਲਡਰ ਨੇ, 2 PhD ਨੇ, 2 MBBS ਨੇ, 14 ਪੋਸਟ ਗ੍ਰੈਜੂਏਟ ਨੇ, 12 ਲਾਅ ਡਿਗਰੀ ਹੋਲਡਰ ਉਮੀਦਵਾਰ ਨੇ, ਔਰ ਇਹਨਾਂ ਦੇ ਵਿੱਚੋਂ 4 ਜਿਹੜੇ ਨੇ ਉਹਨਾਂ ਦੀ ਉਮਰ 30 ਸਾਲ ਤੋਂ ਵੀ ਘੱਟ ਹੈ। 8 ਦੀ ਉਮਰ ਜਿਹੜੀ ਆ 31 ਤੋਂ 41 ਸਾਲ ਦੇ ਵਿੱਚ ਹੈ। 13 ਉਮੀਦਵਾਰਾਂ ਦੀ ਉਮਰ ਜਿਹੜੀ ਆ ਉਹ 41 ਤੋਂ 51 ਸਾਲ ਦੇ ਵਿੱਚ ਹੈ, ਔਰ 33% 51 ਤੋਂ 61 ਸਾਲ ਦੀ ਉਮਰ ਦੇ ਵਿੱਚ ਦੇ ਨੇ। 12 ਔਰਤਾਂ ਨੇ ਇਹਦੇ ਵਿੱਚ KK ਸ਼ੈਲਦਾ ਤੇ ਜੇ ਮ੍ਰਿਸਕੁਟੀ ਅਮਾ ਜਿਹੜੀ ਉਹ ਵੀ ਸ਼ਾਮਲ ਹੈ। 75 ਸਾਲ ਦੇ ਮੁੱਖ ਮੰਤਰੀ P ਵਿਜਯਨ ਸਭ ਤੋਂ ਵੱਧ ਉਮਰ ਦੇ ਨੇ। 27 ਸਾਲ ਦੇ SFI ਨੇਤਾ ਸਚਿਨ ਦੇਵ ਸਭ ਤੋਂ ਘੱਟ ਉਮਰ ਦੇ ਜਿਹੜਾ ਜੀ ਉਹ ਚਿਹਰੇ ਨੇ। ਇੱਕ ਤਾਂ ਕੁਆਲੀਫਿਕੇਸ਼ਨ ਔਰ ਸੈਕੰਡ ਜਿਹੜੀ ਜੀ ਉਹ ਏਜ। ਕੇਰਲਾ ਦੇ ਵਿੱਚ CPIM ਦੇ ਅੰਦਰ ਇਸ ਚੀਜ਼ ਦਾ ਵਿਰੋਧ ਹੋ ਰਿਹਾ, ਜਿਹੜੀ 2 ਟਰਮ ਨਾਮ ਪਾਲਿਸੀ ਹੈ। ਪਰ ਇਹ ਕਿਹਾ ਜਾ ਰਿਹਾ ਜਿਹੜੇ P ਵਿਜਯਨ ਨੇ ਕਿ ਅਸੀਂ ਭਵਿੱਖ ਦੇ ਨੇਤਾ ਤਿਆਰ ਕਰਨੇ ਆ, ਔਰ ਭਵਿੱਖ ਜਿਹੜਾ ਉਹ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਦੇਣਾ, ਜਿਹਦੇ ਕਰਕੇ ਇਹ ਸਖਤ ਫੈਸਲਾ ਉਹਨਾਂ ਨੂੰ ਲੈਣਾ ਪਿਆ। ਉਹ ਇਹ ਵੀ ਕਹਿੰਦੇ ਆ ਕਿ ਬੇਸ਼ੱਕ ਇਹਦਾ ਉਹਨਾਂ ਨੂੰ ਕੁਛ ਵੀ ਜਿਹੜਾ ਜੀ ਉਹ ਨਤੀਜਾ ਕਿਉਂ ਨਾ ਭੁਗਤਣਾ ਪਏ, ਪਰ ਇਹ ਉਹਨਾਂ ਨੇ ਲਾਗੂ ਜਿਹੜਾ ਉਹ ਕਰ ਦਿੱਤਾ। ਔਰ ਇਹ ਨਵਾਂ ਰਾਹ ਇੱਕ ਕਿਸਮ ਦੇ ਨਾਲ ਭਾਰਤੀ ਸਿਆਸਤ ਦੇ ਵਿੱਚ, ਹੁਣ ਪਤਾ ਨਹੀਂ ਬਾਕੀ ਕੋਈ ਹੋਰ ਪਾਰਟੀ ਜਿਹੜੀ ਉਹਨੂੰ ਲੈਂਦੀ ਹੈ ਜਾਂ ਨਹੀਂ, ਪਰ ਇਹ ਨਵਾਂ ਰਾਹ ਜਿਹੜਾ ਉਹ ਖੁੱਲ੍ਹਿਆ। ਪੰਜਾਬ 'ਚ ਤਾਂ ਇਹ ਬਿਲਕੁਲ ਨਹੀਂ ਹੋਊਗਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨਾ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।